ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਯੂਬਾ ਸਿਟੀ, ਅਤੇ ਨਾਲ ਦੀ ਨਾਲ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸਾਡੇ ਸਾਰੇ ਜਿਹੜੇ ਹੈਗੇ ਆ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮੰਟੀਕਾ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਪਣਾ ਸਹਿਯੋਗ ਲਿਆ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਸਰੋਤਿਓ, ਅੱਜ ਮਈ ਦੀ ਜਿਹੜੀ ਹੈਗੀ ਆ 22 ਤਰੀਕ ਆ ਅਤੇ ਦਿਨ ਹੈਗਾ ਮੰਗਲਵਾਰ। ਅਤੇ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲਾਂ ਆਪਾਂ ਜੇ ਟੈਕਸਸ ਦੀ ਗੱਲ ਕਰੀਏ, ਕਹਿੰਦੇ ਵੀ ਟੈਕਸਸ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀਗੀ ਸੈਂਟਾ ਫੀ ਹਾਈ ਸਕੂਲ ਦੇ ਵਿੱਚ, ਹੁਣ ਉੱਥੇ ਦੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਕਾਫੀ ਐਪਰੀਸ਼ੀਏਸ਼ਨ ਹੋਈ ਆ। ਕਹਿੰਦੇ ਵੀ ਉਹਨਾਂ ਨੇ ਸੈਕਿੰਡ ਬਾਈ ਸੈਕਿੰਡ ਟਾਈਮ ਲਾਈਨ ਜਿਹੜੀ ਦੱਸੀ ਹੈਗੀ ਆ ਵੀ ਕਿਸ ਤਰ੍ਹਾਂ 4 ਮਿੰਟਾਂ ਦੇ ਵਿੱਚ ਜਿਹੜਾ ਆ ਉਸ ਜਿਹੜਾ ਮੁੰਡਾ ਜਿਹਨੇ ਗੋਲੀਆਂ ਚਲਾਈਆਂ ਸੀਆਂ ਉਹਨੂੰ ਇੱਕ ਤਰ੍ਹਾਂ ਨਾਲ ਕੰਟਰੋਲ ਕਰ ਲਿਆ। ਕਿਉਂਕਿ ਜੇ ਕਹਿੰਦੇ ਪੁਲਿਸ ਇੰਨੀ ਐਕਟਿਵ ਨਾ ਹੁੰਦੀ ਅਤੇ ਉੱਥੇ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਹੋਣੀਆਂ ਸੀਗੀਆਂ। ਹਰਜੋਤ ਸਿੰਘ ਜੀ, ਕਈ ਜਿਹੜੀਆਂ ਰਿਪੋਰਟਾਂ ਕਹਿ ਰਹੀਆਂ ਵੀ ਕਹਿੰਦੇ ਤਕਰੀਬਨ ਅੱਧਾ ਘੰਟਾ ਜਿਹੜੀ ਹੈ ਗੋਲੀਬਾਰੀ ਆ ਉਹ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਰਹੀ। ਐਪਰੀਸ਼ੀਏਟ ਚਲੋ ਕੀਤਾ, ਉਸ ਨੂੰ ਰੋਕਿਆ, ਪਰ ਜਿਹੜੇ ਸਵਾਲ ਹੋਰ ਜ਼ਿਆਦਾ ਆ ਵੀ ਜਦੋਂ ਉੱਥੇ ਇਹਨਾਂ ਦਾ ਐਕਟਿਵ ਆਰਮਡ ਜਿਹੜਾ ਪ੍ਰੋਗਰਾਮ ਸੀਗਾ, ਜੇ ਗਨ ਫਾਇਰ ਹੁੰਦੀ ਹੈ ਜਾਂ ਸ਼ੂਟਿੰਗ ਹੁੰਦੀ ਹੈ ਸਕੂਲ ਦੇ ਵਿੱਚ, ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਦੇਖਿਆ ਜਾ ਰਿਹਾ ਵੀ ਜੇ ਬਾਕੀ ਸਕੂਲਾਂ ਦੇ ਵਿੱਚ ਵੀ ਇੱਦਾਂ ਦੀ ਆ, ਅਤੇ ਜੇ ਫਿਰ ਵੀ ਇੱਦਾਂ 10-10 ਬੰਦੇ ਜੇ ਮਰ ਜਾਂਦੇ ਆ, ਜੇ ਇੱਦਾਂ ਉਹ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ ਆ, ਅਤੇ ਫਿਰ ਉਹ ਜਿਹੜੇ ਪ੍ਰੋਗਰਾਮ ਆ ਉਹਨਾਂ ਦਾ ਕੀ ਆ। ਗੱਲ ਇਹ ਆ ਵੀ ਜਦੋਂ ਇੱਕ ਡਰਿਲ ਹੋ ਰਹੀ ਹੁੰਦੀ ਆ ਅਤੇ ਜਦੋਂ ਇੱਕ ਐਕਚੁਅਲ ਐਕਟਿਵ ਸ਼ੂਟਿੰਗ ਦਾ ਸੀਨ ਹੁੰਦਾ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਆ ਉਹ ਪੈ ਜਾਂਦਾ। ਜਦੋਂ ਕੈਓਸ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਆ ਵੀ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਆ ਉਹ ਇੰਨਾ ਨਹੀਂ ਪਤਾ ਲੱਗਦਾ, ਅਤੇ ਅਜੇ ਵੀ ਜਿਹੜੇ ਉਸ ਨੂੰ ਬਗੈਰ ਕਿਸੇ ਬੌਂਡ ਤੋਂ, ਬਗੈਰ ਕਿਸੇ ਬੇਲ ਦੀ ਸੰਭਾਵਨਾ ਤੋਂ ਉਸ ਮੁੰਡੇ ਨੂੰ ਜਿਹੜਾ ਗ੍ਰਿਫਤਾਰ ਕਰਕੇ ਰੱਖਿਆ ਹੋਇਆ। ਜਲਦੀ ਕਹਿੰਦੇ ਉਸ ਦੇ ਉੱਤੇ ਚਾਰਜ ਲਾ ਕੇ ਇਸ ਦੀ ਜਿਹੜੀ ਟਰਾਇਲ ਆ ਉਹ ਸ਼ੁਰੂ ਕੀਤਾ ਜਾਊਗਾ। ਜਿੱਦਾਂ ਕੱਲ੍ਹ ਤੁਸੀਂ ਦੱਸ ਰਹੇ ਸੀਗੇ ਵੀ ਕਿਉਂਕਿ ਇਹ ਅੰਡਰ 18 ਆ, ਸੋ ਇਸ ਨੂੰ ਇਹ ਹੁਣ ਟਰਾਈ ਕਰਨਗੇ, ਸ਼ਾਇਦ ਉੱਥੋਂ ਦੇ ਪ੍ਰੋਸੀਕਿਊਟਰ ਜਿਹੜੇ ਟਰਾਈ ਕਰਨਗੇ ਵੀ ਇਸ ਨੂੰ ਐਜ਼ ਏ ਅਡਲਟ ਜਿਹੜਾ ਟਰਾਇਲ ਦੇ ਵਿੱਚ ਲਿਆਂਦਾ ਜਾਵੇ ਅਤੇ ਇਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੋਵੇ। ਪਰ ਕਈ ਜਿਹੜੀਆਂ ਚੀਜ਼ਾਂ ਉਹ ਦੱਸ ਰਹੀਆਂ ਆ ਵੀ ਸ਼ਾਇਦ ਇਸ ਨੂੰ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਹ ਨਾ ਮਿਲੇ ਜੀ। ਸੋ ਇਸੇ ਤਰ੍ਹਾਂ ਜਿਹੜੇ ਕਹਿੰਦੇ ਗਨਮੈਨ ਡਿਮਿਟਰੀਓਸ ਪੈਗੋਰੋਟਸ ਹੈਗਾ ਆ 17 ਸਾਲਾਂ ਦਾ, ਉਹਨੂੰ ਜਿਹੜਾ ਆ ਸ਼ੁੱਕਰਵਾਰ ਨੂੰ ਫਿਰ ਅਰੈਸਟ ਕੀਤਾ ਗਿਆ। ਅਤੇ 2 ਰੂਮਾਂ ਦੇ ਵਿੱਚ ਜਿਹੜੀ ਕਲਾਸ ਰੂਮ ਆ ਜਿਨ੍ਹਾਂ ਦੇ ਵਿੱਚ ਸ਼ੂਟਿੰਗ ਕੀਤੀ ਸੀ, ਜਿਸ 'ਚ 10 ਬੱਚਿਆਂ ਦੀ ਮੌਤ ਹੋਈ, 13 ਤੋਂ ਵੱਧ ਜਾਣੇ ਜਿਹੜੇ ਫੱਟੜ ਹੋਏ ਹੈਗੇ ਆ, ਅਤੇ ਹੁਣ ਉਸ ਨੂੰ ਗੈਲਵੈਸਟਨ ਕਾਉਂਟੀ ਜੇਲ੍ਹ ਜਿਹੜੀ ਆ ਉੱਥੇ ਰੱਖਿਆ ਗਿਆ ਹੈਗਾ। ਅਤੇ ਕਹਿੰਦੇ ਬੜੀ ਹੈਰਾਨੀ ਦੀ ਗੱਲ ਆ, ਉਹਦੇ ਬਾਅਦ ਜਦੋਂ ਸ਼ੂਟਿੰਗ ਹੋਈ ਉਸ ਤੋਂ ਬਾਅਦ ਹੋਰ ਸਕੂਲਾਂ ਦੇ ਵਿੱਚ ਵੀ ਕਾਫੀ ਹਾਈ ਅਲਰਟ ਕੀਤਾ ਗਿਆ ਤਾਂ ਕਿ ਹੋਰ ਕਿਸੇ ਸਕੂਲ 'ਚ ਨਾ ਇੱਦਾਂ ਦੀ ਘਟਨਾ ਦੁਬਾਰਾ ਕੀ ਵਾਪਰੇ। ਪਰ ਕਹਿੰਦੇ 2 ਸਕੂਲਾਂ ਦੇ ਵਿੱਚੋਂ ਜਦੋਂ ਥ੍ਰੈਟ ਰਿਪੋਰਟ ਕੀਤੀ ਗਈ ਅਤੇ 3 ਸਕੂਲ ਜਿਹੜੇ ਸੀਗੇ ਸੈਂਟਾ ਫੀ ਹਾਈ ਸਕੂਲ ਦੇ ਲਾਗੇ ਸੀਗੇ। ਅਤੇ ਕਹਿੰਦੇ ਵੀ ਜਿਹੜੇ ਯੰਗ ਪੀਪਲ ਹੈਗੇ ਆ ਹੁਣ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੌਜਵਾਨ ਬੱਚੇ ਹੈਗੇ ਉਹ ਕਾਫੀ ਐਕਟਿਵ ਹੋਏ ਹੈਗੇ ਆ। ਉਹ ਆਪਣੇ ਜਿਹੜੇ ਵਿਚਾਰ ਦੱਸ ਰਹੇ ਹੈਗੇ ਆ ਵੀ ਸਾਨੂੰ ਇਹ ਕਿਸ ਤਰ੍ਹਾਂ ਜਿਹੜਾ ਇਹ ਇੱਕ ਤਰ੍ਹਾਂ ਨਾਲ ਹੁਣ ਬਿਮਾਰੀ ਕਹਿ ਸਕਦੇ। ਕਹਿੰਦੇ ਵੀ ਇੰਨੇ ਲੋਕ ਤਾਂ ਵਾਰ ਦੇ ਵਿੱਚ ਨਹੀਂ ਮਰੇ ਜਿੰਨੇ ਹੁਣ ਜਿਹੜੇ ਮਾਸ ਸ਼ੂਟਿੰਗ ਦੇ ਵਿੱਚ USA 'ਚ ਮਰ ਰਹੇ ਹੈਗੇ ਆ, ਵੀ ਉਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ।
ਬਿਲਕੁਲ ਜੀ, ਇੱਕ ਸਿਰ ਜੋੜਨ ਵਾਲੀ ਇਸ ਟਾਈਮ ਹੈਗੀ ਆ। ਮੈਨੂੰ ਲੱਗਦਾ ਨਹੀਂ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਹਰ ਇੱਕ ਜਾਣਾ ਫੈਡਰਲ ਸਰਕਾਰ ਵਾਲੇ ਚੀਜ਼ਾਂ ਦੇ ਲਈ ਦੇਖਦਾ ਹੈ, ਪਰ ਆਈ ਥਿੰਕ ਸੂਬਿਆਂ ਦੇ ਕੋਲ ਵੀ ਬਹੁਤ ਜ਼ਿਆਦਾ ਅਖਤਿਆਰ ਹੈਗੇ ਨੇ। ਉਹਨਾਂ ਦੇ ਕੋਲ ਜਿਹੜੇ ਆਪੋ ਆਪਣੇ ਰੂਲ ਬਣਾਉਣ ਦੀ ਆ, ਸਿਟੀ ਨੂੰ ਦੇ ਦੇਖੋ ਅਖਤਿਆਰ ਹੁੰਦੇ ਆ, ਕਾਉਂਟੀ ਦੇ ਵੱਖਰੇ ਜਿਹੜੇ ਹੁੰਦੇ ਆ। ਸੋ ਆਈ ਥਿੰਕ ਇਹ ਛੋਟੇ ਲੈਵਲ ਤੋਂ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਸ਼ੁਰੂਆਤ ਆ ਉਹ ਕਰਨੀ ਪੈਣੀ ਆ, ਜਿਹੜੇ ਸਿਟੀ ਦੇ ਪੱਧਰ ਤੋਂ, ਕਾਉਂਟੀ ਦੇ ਪੱਧਰ ਤੋਂ, ਸਟੇਟ ਪੱਧਰ ਤੋਂ, ਅਤੇ ਫਿਰ ਫੈਡਰਲ ਵਾਲੇ ਕਰਨ। ਜੇ ਫੈਡਰਲ ਵਾਲੇ ਥੋੜ੍ਹੀ ਜਿਹੀ ਦਖਲਅੰਦਾਜ਼ੀ ਕਰਦੇ ਆ ਤਾਂ ਵੀ ਰੌਲਾ ਪੈ ਜਾਂਦਾ, ਜੇ ਉਹ ਕੁਛ ਨਹੀਂ ਕਰਦੇ ਤਾਂ ਵੀ ਜਿਹੜਾ ਉਹ ਰੌਲਾ ਪੈਂਦਾ ਆ। ਸੋ ਆਈ ਗੈਸ ਜਿਹੜੇ ਨਿੱਜੀ ਤੌਰ ਦੇ ਉੱਤੇ ਜਿਹੜਾ ਕਹਿ ਲਓ ਵੀ ਛੋਟੇ ਛੋਟੇ ਲੈਵਲ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਹੱਲ ਆ, ਕਿਉਂਕਿ ਹਰ ਇੱਕ ਕਮਿਊਨਿਟੀ ਡਿਫਰੈਂਟ ਹੁੰਦੀ ਆ, ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਸੋਚ ਆ ਉਹ ਡਿਫਰੈਂਟ ਹੁੰਦੀ ਆ। ਕਿਤੇ ਗਨ ਲਵਿੰਗ ਇਲਾਕੇ ਹੁੰਦੇ ਆ, ਕਿਤੇ ਗਨ ਦੇ ਉੱਤੋਂ ਟੋਟਲੀ ਬੈਨ ਵਾਲੇ ਜਿਹੜੇ ਇਲਾਕੇ ਹੁੰਦੇ ਆ। ਸੋ ਇਹ ਉਸ ਹਿਸਾਬ ਦੇ ਨਾਲ ਆਈ ਥਿੰਕ ਵਰਕਆਊਟ ਸਾਰਿਆਂ ਨੂੰ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ। ਜਿੱਦਾਂ ਆਪਾਂ ਦੇਖਿਆ ਆ ਵੀ ਸੈਂਚੁਰੀ ਲਾ ਕੈਲੀਫੋਰਨੀਆ ਨੇ ਜਿਹੜਾ ਆ ਉਹ ਲਾਇਆ ਪੂਰੇ ਕੈਲੀਫੋਰਨੀਆ ਦੇ ਵਿੱਚ, ਪਰ ਵਿੱਚ ਕਈ ਸਿਟੀਜ਼, ਕਈ ਕਾਉਂਟੀਜ਼ ਇੱਦਾਂ ਦੀਆਂ ਆ ਜਿਹੜੀਆਂ ਉਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗੀਆਂ। ਸੋ ਇੱਦਾਂ ਹੀ ਟੈਕਸ ਦੇ ਮਾਮਲੇ ਦੇ ਵਿੱਚ ਹੁੰਦਾ, ਕਿਤੇ ਟੈਕਸ ਵੱਧ ਹੁੰਦਾ, ਕਿਤੇ ਘੱਟ ਹੁੰਦਾ। ਸੋ ਆਈ ਥਿੰਕ ਇਹ ਓਵਰਆਲ ਕਮਿਊਨਿਟੀਜ਼ ਦੇ ਨਾਲ ਮਿਲ ਜੁਲ ਕੇ ਟਾਊਨ ਹਾਲ ਮੀਟਿੰਗਸ ਉੱਥੇ ਦੀਆਂ ਕਰਕੇ ਉਹ ਕਰਨਾ ਚਾਹੀਦਾ ਆ। ਅਤੇ ਹਰ ਇੱਕ ਨੂੰ ਇਹ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਵੀ ਜਿਹੜੀ ਇੱਕ ਸਟੇਟ ਦੇ ਵਿੱਚ ਜਾਂ ਇੱਕ ਸਿਟੀ ਦੇ ਵਿੱਚ ਹੋਈ ਆ ਅਤੇ ਉਹ ਸਾਰੀਆਂ ਜਗ੍ਹਾ ਦੇ ਉੱਤੇ ਉਹ ਇੱਕਦਮ ਉਸੇ ਤਰੀਕੇ ਦੇ ਨਾਲ ਬਰਾਬਰ ਜਿਹੜੀ ਗੱਲ ਉਹ ਬੈਠੂਗੀ। ਇੱਦਾਂ ਕਦੀ ਵੀ ਜਿਹੜੀ ਉਹ ਚੀਜ਼ ਨਹੀਂ ਹੁੰਦਾ। ਆਪਾਂ ਐਸੇ ਆਈਡਲ ਵਰਲਡ ਦੇ ਵਿੱਚ ਤਾਂ ਆਪਾਂ ਰਹਿ ਨਹੀਂ ਰਹੇ ਵੀ ਜਿੱਥੇ ਕਿਸੇ ਵੀ ਚੀਜ਼ ਦੇ ਵਿੱਚ ਊਣਤਾਈਆਂ ਨਹੀਂ ਹੁੰਦੀਆਂ। ਹਰ ਇੱਕ ਜਗ੍ਹਾ ਦੇ ਉੱਤੇ ਡਿਫਰੈਂਟ ਜਿਹੜਾ ਮਾਹੌਲ ਹੁੰਦਾ। ਸੋ ਉਹਦੇ ਅਕੋਰਡਿੰਗਲੀ ਉੱਥੋਂ ਦੇ ਲੀਡਰਾਂ ਨੂੰ ਮਿਲ ਕੇ ਜਿਹੜੇ ਆ ਇਹ ਸੋਲਿਊਸ਼ਨ ਜਿਹੜੇ ਉਹ ਲੱਭਣ ਦੀ ਜ਼ਰੂਰਤ ਹੈਗੀ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਐਂਟੋਨੀਅਸ ਪੈਗਰੋਟਿਸ ਜਿਹੜੇ ਹੈਗੇ ਆ ਉਹਦੇ ਫਾਦਰ ਉਸ ਮੁੰਡੇ ਦੇ, ਉਹ ਕਹਿੰਦੇ ਵੀ ਮੇਰਾ ਮੁੰਡਾ ਤਾਂ ਬਹੁਤ ਗੁੱਡ ਬॉय ਸੀਗਾ, ਵੀ ਉਹਨੂੰ ਸਕੂਲ ਦੇ ਵਿੱਚ ਬੁੱਲੀ ਕੀਤਾ ਜਾਂਦਾ ਸੀ, ਹੀ ਵਾਸ ਬੁਲੀਡ ਐਟ ਦ ਸਕੂਲ, ਪਰ ਕਹਿੰਦਾ ਕਦੇ ਵੀ ਉਹ ਕਿਸੇ ਨਾਲ ਫਾਈਟ 'ਚ ਨਹੀਂ ਗਿਆ। ਵੀ ਮੈਨੂੰ ਨਹੀਂ ਲੱਗਦਾ ਵੀ ਕੀ ਹੋਇਆ, ਸਾਨੂੰ ਸਮਝ ਨਹੀਂ ਆ ਰਿਹਾ ਪੂਰੇ ਪਰਿਵਾਰ ਨੂੰ, ਪਰ ਕਹਿੰਦਾ ਮੈਂ ਰੱਬ ਅੱਗੇ ਇਹ ਅਰਦਾਸ ਕਰਦਾ ਇਹਦੇ ਨਾਲੋਂ ਤਾਂ ਉਹ ਮੈਨੂੰ ਹੀ ਗੋਲੀ ਮਾਰ ਦਿੰਦਾ, ਘੱਟੋ ਘੱਟ ਬੱਚੇ ਤਾਂ ਬਚੇ ਰਹਿੰਦੇ। ਜੀ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਜਦੋਂ ਕੋਈ ਉਸ ਵਾਲੇ ਰਾਹ ਦੇ ਉੱਤੇ ਚੱਲ ਰਿਹਾ ਹੁੰਦਾ ਉਦੋਂ ਕੋਈ ਧਿਆਨ ਨਹੀਂ ਦਿੰਦਾ ਵੀ ਬਾਅਦ ਦੇ ਵਿੱਚ ਤਾਂ ਫਿਰ ਆਪਾਂ ਜੋ ਮਰਜ਼ੀ ਜਿਹੜੀਆਂ ਗੱਲਾਂ ਸਾਰੇ ਜਾਣੇ ਜਿਹੜੇ ਉਹ ਕਹਿ ਸਕਦੇ ਆ। ਆਈ ਥਿੰਕ ਸੀ ਐਨੀਥਿੰਗ ਰਿਪੋਰਟ ਉਸੇ ਵੇਲੇ ਇੱਕ ਜਿਹੜੀ ਕਰਨ ਦੀ ਜ਼ਰੂਰਤ ਆ। ਦੇਖੋ ਆਪਾਂ ਜਦੋਂ ਵੀ ਇੱਦਾਂ ਦੀ ਕੋਈ ਹੁੰਦੀ ਆ ਆਪਣੇ ਜ਼ਰੂਰ ਬੱਚਿਆਂ ਨੂੰ ਇਸ ਦੇ ਬਾਰੇ ਜਿਹੜਾ ਦੱਸਣ ਦੀ ਜ਼ਰੂਰਤ ਹੈਗੀ। ਹਾਂ, ਜੇ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਇਸ ਦੇ ਬਾਰੇ ਜ਼ਰੂਰ ਕਰੋ ਅਤੇ ਮੇਕ ਸ਼ੋਰ ਕਰੋ ਵੀ ਕਈ ਲੋਕ, ਕਿਉਂਕਿ ਇਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਹਰਜੋਤ ਸਿੰਘ ਜੀ ਗਲਤ ਥ੍ਰੈਟ ਦੀਆਂ ਰਿਪੋਰਟਾਂ ਵੀ ਆ ਰਹੀਆਂ ਆ। ਕਿਸੇ ਨੇ ਕਹਿਣਾ ਵੀ ਮੈਂ ਪੇਪਰ ਨਾ ਦੇਵਾਂ ਇਸ ਲਈ ਚਲੋ ਇੱਦਾਂ ਦੇ ਜਿਹੜਾ ਕੰਮ ਆ ਉਹ ਕਰਦੀ ਹੈ। ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਬੱਚਾ ਇੱਦਾਂ ਦੀ ਕੋਈ ਸ਼ਰਾਰਤ ਨਾ ਕਰੇ, ਕਿਉਂਕਿ ਇਹ ਇੱਕ ਇਸ ਦੇ ਉੱਤੇ ਮਿਸਡਮੀਨਰ ਜਾਂ ਇਸ ਨੂੰ ਚਾਰਜਿਸ ਨੂੰ, ਥ੍ਰੈਟ ਨੂੰ ਬਹੁਤ ਗੰਭੀਰਤਾ ਨਾਲ ਜਿਹੜਾ ਉਹ ਲਿਆ ਜਾਂਦਾ ਆ। ਹੋ ਸਕਦਾ ਹੈ ਵੀ ਤੁਹਾਡੇ ਸਟੂਡੈਂਟ ਨੂੰ ਸਕੂਲ ਦੇ ਵਿੱਚੋਂ ਡਿਟੈਂਸ਼ਨ ਹੋਵੇ ਜਾਂ ਕਈ ਵਾਰੀ ਐਕਸਪੈਲ ਤੱਕ ਦੀ ਜਿਹੜੀ ਨੌਬਤ ਆ ਉਹ ਵੀ ਜਿਹੜੀ ਉਹ ਆ ਸਕਦੀ ਆ। ਸੋ ਸ਼ਰਾਰਤਾਂ ਵਾਲੇ ਪਾਸੇ ਨੂੰ ਇਸ ਚੀਜ਼ ਨੂੰ ਦੇਖਦੇ ਹੋਏ ਨਾ ਹੋਵੋ। ਅਤੇ ਇਹ ਚੀਜ਼ ਜ਼ਰੂਰ ਆ ਵੀ ਹਾਂ, ਜਿਹੜਾ ਕੋਈ ਬੱਚਾ ਤੁਹਾਡੇ ਮਾਪਿਆਂ ਦੇ ਨਾਲ ਗੱਲ ਕਰਨਾ ਚਾਹੁੰਦਾ ਜ਼ਰੂਰ ਦੱਸੋ ਵੀ ਗਨ ਦਾ ਮਤਲਬ ਕੀ ਆ, ਕੀ ਇਸ ਦੇ ਵਿੱਚ ਇਹਦੀ ਗੁੱਡ ਥਿੰਗ ਵੀ ਹੈਗੀ। ਦੇਖੋ ਇਹ ਤਾਂ ਹੈ ਨਹੀਂ ਵੀ ਐਵਰੀਥਿੰਗ ਬੈਡ ਅਬਾਊਟ ਇਟ, ਲੋਕਾਂ ਨੂੰ ਰੋਕਿਆ ਵੀ ਜਾਂਦਾ ਇਸ ਦੇ ਨਾਲ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਆ ਤਾਂ ਜੋ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਕੋਈ ਮੈਂਟਲੀ ਅਨਸਟੇਬਲ ਹੋਵੇ ਅਤੇ ਚੱਕੀ ਬੰਦੂਕ 'ਤੇ ਤੁਰ ਪਏ ਜੀ ਉਸ ਪਾਸੇ ਨੂੰ। ਸੋ ਇਹ ਇੱਦਾਂ ਦਾ ਕੰਮ ਜਿਹੜਾ ਉਹ ਨਾ ਆਵੇ। ਮੈਂਟਲ ਹੈਲਥ ਦੇ ਉੱਤੇ ਹਰ ਇੱਕ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ ਜੀ। ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਕੈਂਸਸ ਦੇ ਵਿੱਚ ਇੱਕ ਐਡਮ ਪੁਰਿੰਟਨ ਨਾਮ ਦਾ ਜਿਹੜਾ ਬੰਦਾ ਆ, ਉਸ ਨੇ 2 ਜਿਹੜੇ ਇੰਡੀਅਨ ਮੂਲ ਦੇ ਬੰਦੇ ਸੀ, ਜਿਹੜੇ ਇੰਜੀਨੀਅਰ ਸੀ, ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ ਹੇਟ ਕ੍ਰਾਈਮ ਦੇ ਵਿੱਚ। ਇਹ ਐਡਮ ਪੁਰਿੰਟਨ 52 ਸਾਲਾਂ ਦਾ ਜਿਹੜਾ ਬੰਦਾ ਆ, ਇਸ ਨੇ ਸ੍ਰੀਨਿਵਾਸਨ ਕੁਚੀਪੋਲਟਾ ਜਿਹੜਾ 32 ਸਾਲਾਂ ਦਾ ਸੀ, ਉਹਨੂੰ ਮਾਰਿਆ ਸੀ। ਅਤੇ ਇੱਕ ਅਲੋਕ ਮਡਸਾਨੀ ਨਾਮ ਦੀ ਜਿਹੜੀ ਲੇਡੀ ਆ ਉਹਨੂੰ ਪੂਰੀ ਤਰ੍ਹਾਂ ਫੱਟੜ ਕੀਤਾ ਸੀ ਕੈਂਸਸ ਦੇ ਵਿੱਚ, ਸਿਟੀ ਆਫ ਓਲੇਥ ਦੇ ਵਿੱਚ, ਫਰਵਰੀ ਜਿਹੜਾ ਪਿਛਲੇ ਸਾਲ। ਅਤੇ ਉਹਨੇ ਇਹ ਕਿਹਾ ਸੀ ਵੀ ਤੁਸੀਂ ਅੱਤਵਾਦੀ ਹੋ, ਤੁਸੀਂ ਇੱਥੇ USA 'ਚ ਤੋਂ ਬਾਹਰ ਚਲੇ ਜਾਓ, ਇਹ ਮੇਰਾ ਮੁਲਕ ਹੈਗਾ। ਅਤੇ ਇਸ ਨੂੰ ਜਿਹੜਾ ਆ 50 ਸਾਲਾਂ ਦੀ ਜਿਹੜੀ ਸਜ਼ਾ ਆਲਰੇਡੀ ਹੋ ਚੁੱਕੀ ਸੀ।
ਜੀ 50 ਸਾਲਾਂ ਲਈ ਉਹਨੂੰ ਜੇਲ੍ਹ ਦੇ ਵਿੱਚ ਦਿੱਤਾ ਗਿਆ ਸੀ ਵਿਦਆਊਟ ਪੈਰੋਲ ਔਨ ਸਟੇਟ ਮਰਡਰ ਚਾਰਜਸ। ਤੇ ਹੁਣ ਜਿਹੜਾ ਹੈਗਾ ਆ ਉਸ ਨੇ ਜਿਹੜਾ ਇਹ ਵੀ ਮੰਨ ਲਿਆ ਵੀ ਜਿਹੜਾ ਹੇਟ ਕ੍ਰਾਈਮ ਹੋਇਆ ਹੈਗਾ ਵੀ ਮੈਂ ਬੇਸਡ ਅਪੋਨ ਉਹਨਾਂ ਦਾ ਜਿਹੜਾ ਕਲਰ ਸੀ ਜਾਂ ਉਹਨਾਂ ਦੀ ਦਿੱਖ ਸੀ ਉਹ ਕਰਕੇ ਦੇਖਦੇ ਹੋਏ ਬੇਸਿਕਲੀ। ਸੋ ਇਸ ਕਰਕੇ ਹੁਣ ਲੱਗਦਾ ਨਹੀਂ ਵੀ ਜਿਹੜਾ ਇਹ ਬੰਦਾ ਹੈਗਾ ਆ ਹੁਣ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਬਾਹਰ ਨਿਕਲ ਸਕੂਗਾ ਜੇਲ੍ਹ ਚੋਂ। ਪਰ ਉਹ ਜਿਹੜੇ ਵਿਚਾਰੇ ਨੌਜਵਾਨ ਜਿਹੜੇ 24-25 ਸਾਲਾਂ ਦੇ ਇੰਡੀਆ ਤੋਂ ਇੱਥੇ ਜੋਬ ਕਰਨ ਆਏ ਸੀ, ਆਪਣੀ ਬੈਟਰ ਲਾਈਫ ਦੇ ਲਈ ਆਏ ਸੀ, ਤੇ ਉਹਨਾਂ ਨੂੰ ਜਿਹੜਾ ਆ ਸਿਰਫ ਰੰਗ ਦੇਖ ਕੇ ਉਹਨਾਂ ਨੂੰ ਗੋਲੀ ਦੇ ਨਾਲ ਮਾਰ ਦਿੱਤਾ ਗਿਆ। ਤੇ ਇਹ ਜਿਹੜਾ ਚਲੋ ਘੱਟੋ ਘੱਟ ਇੰਨਾ ਕੁ ਤਾਂ ਹੈ ਨਾ ਵੀ ਕੋਈ ਕੋਰਟ ਸਿਸਟਮ ਇੱਥੇ ਵਰਕਆਊਟ ਤਾਂ ਕਰਦਾ ਨਾ, ਜਸਟਿਸ ਤਾਂ ਹੈਗਾ ਨਾ ਵੀ ਸਾਲ ਸਵਾ ਸਾਲ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਤਾਂ ਮਿਲ ਗਈ ਹੈਗੀ ਆ ਨਾ। ਬਿਲਕੁਲ ਇਹ ਤਾਂ ਹੀ ਤਾਂ ਸਾਰੇ ਜਾਣੇ ਆ ਅਜਿਹੇ ਬਾਹਰ ਮੁਲਕਾਂ ਨੂੰ ਜਿਹੜਾ ਉਹ ਆ ਰਹੇ ਨੇ, ਭੱਜਦੇ ਨੇ ਵੀ ਕੋਈ ਨਾ ਕੁਛ ਜਿਹੜਾ ਆ ਵੀ ਵਾਕਿਆ ਜਿਹੜੀ ਗੁੱਡ ਲਿਵਿੰਗ ਵਾਲੇ ਪਾਸੇ ਨੂੰ ਹੋਵੇ। ਦੇਖੋ ਅਫਸੋਸ ਵਾਲੀ ਗੱਲ ਆ ਵੀ ਇੱਥੇ ਲੋਕਾਂ ਦੇ ਵਿੱਚ ਇੱਦਾਂ ਜਿਹੜੀ ਨਸਲੀ ਭੇਦਭਾਵ ਦੀ ਜਿਹੜੀ ਭਾਵਨਾ ਬਣੀ ਆ, ਮੈਜੋਰਟੀ ਲੋਕ ਇੱਦਾਂ ਦੇ ਨਹੀਂ ਆ, ਪਰ ਜਿਹੜੇ ਕੁਛ ਕੁ ਇੱਦਾਂ ਦੇ ਜਿਹੜੇ ਕਰਦੇ ਆ ਤਾਂ ਉਦੋਂ ਫਿਰ ਸਿਚੁਏਸ਼ਨ ਜਿਹੜੀ ਡੈਫੀਨੇਟਲੀ ਬੈਡ ਬਣ ਜਾਂਦੀ ਹੈ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਉਸ ਨੌਜਵਾਨ ਦੀ ਜਿਹੜੀ ਵਾਈਫ ਸੀ ਉਸਨੇ ਮੈਸੇਜ ਦਿੱਤਾ ਵੀ ਮੇਰਾ ਹਸਬੈਂਡ ਤਾਂ ਵਾਪਸ ਨਹੀਂ ਆ ਸਕਦਾ, ਪਰ ਘੱਟੋ ਘੱਟ ਜਿਹੜੇ ਅਟਾਰਨੀ ਜਨਰਲ ਹੈਗੇ ਆ ਉੱਥੇ ਦੇ ਉਹਨਾਂ ਨੇ ਇਹ ਮੈਸੇਜ ਤਾਂ ਪੂਰੀ ਦੁਨੀਆ ਨੂੰ ਦਿੱਤਾ ਹੈਗਾ ਵੀ ਜਿਹੜਾ ਹੇਟ ਕ੍ਰਾਈਮ ਆ ਇਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਵੀ ਜਿਹੜਾ ਹਵਾਈ ਦੇ ਵਿੱਚ ਲਾਵਾ ਆ ਉਹ ਲਗਾਤਾਰ ਜਿਹੜਾ ਆ ਉਹ ਹੁਣ ਵੱਧ ਰਿਹਾ ਹੈ। ਤੇ ਕਹਿੰਦੇ ਲਾਵਾ ਜਦੋਂ ਦਾ ਇਹ ਉੱਥੇ ਜਵਾਲਾਮੁਖੀ ਫਟਿਆ ਸੀ ਤਾਂ ਹੁਣ ਪਹੁੰਚਦਾ ਆ ਉਹ ਓਸ਼ਨ ਤੱਕ, ਮਹਾਸਾਗਰ ਤੱਕ ਜਿਹੜਾ ਉਹ ਪਹੁੰਚ ਚੁੱਕਾ ਹੈ ਤੇ ਹੌਲੀ ਹੌਲੀ ਓਸ਼ਨ ਦੇ ਵਿੱਚ ਜਾਣਾ ਉਹ ਸ਼ੁਰੂ ਹੋ ਚੁੱਕਾ ਆ। ਇੱਕ ਅਜਿਹੀ ਜਗ੍ਹਾ ਦੇ ਉੱਤੇ ਪਾਵਰ ਪਲਾਂਟ ਸਾਈਟ ਦੇ ਲਾਗੋਂ ਦੀ ਵੀ ਜਿਹੜਾ ਲਾਵਾ ਆ ਉਹ ਉੱਥੇ ਲੰਘ ਰਿਹਾ ਆ। ਸੋ ਸਿਚੁਏਸ਼ਨ ਕਾਫੀ ਜਿਹੜੀ ਉਹ ਇਸ ਟਾਈਮ ਬੈਡ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਹਵਾਈ ਦੇ ਵਿੱਚ ਬਣੀ ਹੋਈ ਆ। ਕਿਲਾਊਆ ਉਹ ਜਿਹੜਾ ਵੋਲਕੈਨੋ ਆ ਹਵਾਈ ਦੇ ਵਿੱਚ ਬਿਗ ਆਈਲੈਂਡ ਦੇ ਉੱਤੇ, ਉੱਥੇ ਦੇ ਇੱਕ ਜੀਓ ਥਰਮਲ ਪਾਵਰ ਪਲਾਂਟ ਤੱਕ ਵੀ ਜਿਹੜਾ ਪਹੁੰਚ ਚੁੱਕਾ ਆ। ਕਈ 100 ਫੁੱਟ ਤੱਕ ਜਿਹੜੇ ਲਾਵੇ ਦੇ ਜਿਹੜਾ ਉਛਾਲ ਆ ਉਹ ਦੇਖਿਆ ਜਾ ਰਿਹਾ ਆ। ਤੇ ਜਿੱਦਾਂ ਕੱਲ੍ਹ ਵੀ ਦੱਸ ਰਹੇ ਸੀ ਵੀ ਕਾਫੀ ਜ਼ਿਆਦਾ ਜਿਹੜਾ ਧੂੰਆਂ ਐਸ਼ ਜਿਹੜੀ ਆ ਉਹ ਵੀ ਹਵਾ ਦੇ ਵਿੱਚ ਆ ਰਹੀ ਆ। ਸਭ ਨੂੰ ਯਾਦ ਹੋਵੇਗਾ ਕੁਝ ਸਾਲ ਪਹਿਲਾਂ ਆਈਸਲੈਂਡ ਦੇ ਵਿੱਚ ਵੀ ਇੱਕ ਇੱਦਾਂ ਹੀ ਬਹੁਤ ਵੱਡਾ ਜਵਾਲਾਮੁਖੀ ਜਿਹੜਾ ਫਟਿਆ ਸੀ। ਉਹਦੇ ਨਾਲ ਕੀ ਹੋਇਆ ਸੀ ਵੀ ਯੂਰਪ ਨੂੰ ਸਾਰੀਆਂ ਹੀ ਉਡਾਨਾਂ ਦਾ ਜਿਹੜਾ ਰਾਹ ਆ ਉਹਨਾਂ ਨੂੰ ਉੱਥੋਂ ਬਦਲਣਾ ਪਿਆ ਸੀ। ਆਈ ਥਿੰਕ ਇਹਦੇ ਚੱਲਦੇ ਹੋਏ ਵੀ ਇਹਦੇ ਕਰਕੇ ਵੀ ਆਉਣ ਵਾਲੇ ਸਮੇਂ 'ਚ ਇਹ ਹੋ ਸਕਦਾ ਆ ਜੇ ਇੱਦਾਂ ਹੀ ਐਸ਼ ਜਿਹੜੀ ਆ ਉਹ ਵੱਧਦੀ ਰਹੀ ਤੇ ਜ਼ਿਆਦਾ ਉੱਚਾ ਜਿਹੜਾ ਉਛਲਦਾ ਰਿਹਾ ਤੇ ਜਿਹੜੀ ਹਵਾਈ ਇੱਕ ਹਿਸਾਬ ਦੇ ਨਾਲ ਰਾਊਟ ਆ ਇੱਥੇ ਬਦਲਦੇ ਪੈ ਸਕਦੇ ਆ, ਕੈਂਸਲ ਕੀਤੇ ਜਾ ਸਕਦੇ ਆ। ਬਾਕੀ ਕਹਿੰਦੇ ਵੀ ਇੱਕ ਵੀਕ ਤੱਕ ਹੁਣ ਤੱਕ 60,000 ਗੈਲਨ ਜਿਹੜਾ ਆ ਕੈਮੀਕਲ ਆ ਉਸ ਜਿਹੜੇ ਪਾਵਰ ਪਲਾਂਟ ਦੇ ਵਿੱਚ ਜਿਹੜਾ ਜਿਹਨੂੰ ਅੱਗ ਲੱਗ ਸਕਦੀ ਉਹ ਇਸ ਟਾਈਮ ਉੱਥੇ ਪਿਆ ਹੋਇਆ ਆ। ਤੇ ਵਿਦਿਨ ਵੀਕ ਕਹਿੰਦੇ ਆ ਉੱਥੇ ਤੱਕ ਇਹ ਪਾਵਰ ਪਲਾਂਟ ਤੱਕ ਪਹੁੰਚ ਸਕਦਾ ਆ। ਤੇ ਜੇ ਉਸ ਵਾਲੇ ਪਾਸੇ ਨੂੰ ਜਾਂਦਾ ਆ ਤਾਂ ਕਾਫੀ ਇੱਕ ਹੋਰ ਖਤਰਾ ਵੀ ਜਿਹੜਾ ਉੱਥੇ ਬਣਿਆ ਹੋਇਆ ਜੀ। ਬਿਲਕੁਲ, ਜਿਸ ਤਰ੍ਹਾਂ ਦੱਸਿਆ 6 ਤੋਂ 7,000 ਤੱਕ ਜਿਹੜੀ ਹਾਈਟ ਤੱਕ ਜਿਹੜਾ ਇਹ ਧੂੰਆਂ ਜਿਹੜਾ ਲਾਵੇ ਦਾ ਹੈਗਾ ਉਹ ਜਾ ਰਿਹਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜੀਓਥਰਮਲ ਪਲਾਂਟ ਜਿਹੜਾ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦਾ ਹੈਗਾ ਉਹਨੂੰ ਬੰਦ ਕਰ ਦਿੱਤਾ ਗਿਆ ਹੈਗਾ ਤੇ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਹੈਗਾ ਤੇ ਸਿਹਤ ਦੇ ਉੱਤੇ ਜਿਹੜਾ ਅਸਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਇਸੇ ਤਰ੍ਹਾਂ ਜਿਹੜੇ ਉੱਥੇ ਦੀਆਂ ਅਥਾਰਟੀਜ਼ ਹੈਗੀਆਂ ਖਾਸ ਕਰਕੇ ਹਵਾਈ ਕਾਉਂਟੀ ਸਿਵਲ ਡਿਫੈਂਸ ਵਾਲੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਜਿੱਥੇ ਲਾਵਾ ਨਿਕਲਿਆ 300 ਯਾਰਡ ਤੱਕ ਆਲੇ ਦੁਆਲੇ ਕੋਈ ਉਹਦੇ ਜਾ ਨਹੀਂ ਸਕਦਾ ਹੈਗਾ ਕਿਉਂਕਿ ਪਤਾ ਨਹੀਂ ਕਿਹੜੇ ਪਾਸੇ ਨੂੰ ਉਹ ਐਕਸਪੈਂਡ ਹੋ ਜਾਏ। ਸੋ ਹਜੇ ਤੱਕ ਵੀ ਕੋਈ ਜਿਹੜਾ ਲਾਵਾ ਜਿੱਥੋਂ ਨਿਕਲ ਰਿਹਾ ਵਲਕੈਨੋ, ਜਿਹਨੂੰ ਆਪਾਂ ਪੰਜਾਬੀ ਜਵਾਲਾਮੁਖੀ ਵੀ ਕਹਿ ਸਕਦੇ ਹਾਂ, ਵੀ ਉਹਦੇ ਘਟਣ ਦੇ ਅਸਾਰ ਜਿਹੜੇ ਆ ਕਿਤੇ ਵੀ ਦਿਸ ਨਹੀਂ ਰਹੇ ਹੈਗੇ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਬਾਲਟੀਮੋਰ ਕਾਉਂਟੀ ਪੁਲਿਸ ਅਫਸਰ ਆ ਉਹਨਾਂ ਨੇ ਜਿਹੜਾ ਆ ਸਸਪੈਕਟ ਆ ਇੱਕ ਜਿਹੜਾ ਉੱਥੇ ਲਗਾਤਾਰ ਕਿਲਿੰਗਸ ਜਿਹੜਾ ਕਹਿੰਦੇ ਕਰ ਰਿਹਾ ਸੀ ਤੇ ਉੱਥੇ ਚੋਰੀ ਚਕਾਰੀ ਕਰਨ ਦਾ ਇਰਾਦੇ ਦੇ ਵਿੱਚ ਸੀਗਾ, ਉਸ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਆ। ਤੇ ਇਹੀ ਨਹੀਂ, ਜਿਹੜਾ ਬਾਲਟੀਮੋਰ ਸਿਟੀ ਪੁਲਿਸ ਦਾ ਅਫਸਰ ਵੀ ਜਿਹੜਾ ਆ
ਉਸ ਸਸਪੈਕਟ ਦੇ ਦੁਆਰਾ ਮਾਰਿਆ ਗਿਆ ਸੀਗਾ। ਕਾਫੀ ਜਿਹੜੀ ਇੰਟੈਂਸ ਇੱਕ ਮੈਨ ਹੰਟ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਸੀ, ਜਿਸ ਦੇ ਵਿੱਚ 에ਅਰਕ੍ਰਾਫਟ ਦਾ ਵੀ ਕਹਿੰਦੇ ਸਹਾਰਾ ਉੱਥੇ ਪੁਲਿਸ ਨੇ ਲਿਆ ਸੀਗਾ। ਅਤੇ ਇੱਕ ਫੀਮੇਲ ਪੁਲਿਸ ਅਫਸਰ ਸੀਗੀ, ਉਸ ਨੂੰ ਇੱਕ ਸਬਅਰਬ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਗਿਆ ਸੀ। ਇਸੇ ਮਾਮਲੇ ਦੇ ਵਿੱਚ ਜਿਹੜੇ 4 ਟੀਨਏਜ ਸਸਪੈਕਟ ਆ ਉਸੇ ਇਲਾਕੇ ਦੇ, ਜਿਨ੍ਹਾਂ ਦੇ ਉੱਤੇ ਚੋਰੀਆਂ ਦੇ ਵੀ ਜਿਹੜੇ ਕਹਿ ਲਓ ਵੀ ਕਥਿਤ ਦੋਸ਼ ਜਿਹੜੇ ਲੱਗਦੇ ਨੇ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਇਹ ਸਾਲ ਓਵਰਆਲ ਜਿਹੜਾ ਪੁਲਿਸ ਵਾਲਿਆਂ ਦੇ ਲਈ ਜਿਹੜਾ ਲਾ ਇਨਫੋਰਸਮੈਂਟ ਆਫਿਸਰਸ ਆ, ਮੈਨ ਇਨ ਬਲੂ ਜਿਨ੍ਹਾਂ ਨੂੰ ਆਪਾਂ ਜਿਹੜਾ ਕਹਿ ਦਿੰਦੇ ਹਾਂ, ਇਸ ਬਾਰੇ ਫੀਮੇਲ ਅਫਸਰ ਸੀਗੀ, ਉਹ ਜਿਹੜਾ ਕਾਫੀ ਮਾੜਾ ਜਿਹੜਾ ਰਿਹਾ ਆ। ਕਈ ਜਿਹੜੇ ਪੁਲਿਸ ਅਫਸਰ ਇੱਦਾਂ ਗੋਲੀਬਾਰੀ ਦਾ ਜਿਹੜਾ ਉਹ ਸ਼ਿਕਾਰ ਜਿਹੜੇ ਹੋ ਚੁੱਕੇ ਨੇ ਹੁਣ ਤੱਕ। ਅਜੇ ਦੇਖੋ ਵੀ ਮਈ ਦਾ ਮਹੀਨਾ ਹੀ ਜਿਹੜਾ ਆ ਉਹ ਚੱਲ ਰਿਹਾ ਆ। ਦੋਨੋਂ ਪਾਸਿਓਂ ਹੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਬਣੀ ਹੋਈ ਆ। ਦੂਜੇ ਪਾਸੇ ਦੇ ਵੀ ਜੇ ਕਹਿੰਦੇ ਨਜ਼ਰ ਮਾਰੀ ਆਂਕੜਿਆਂ ਦੇ ਉੱਤੇ, ਵੀ ਪੁਲਿਸ ਦੇ ਹੱਥੋਂ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਵੀ ਗੋਲੀ ਦਾ ਸ਼ਿਕਾਰ ਹੋ ਚੁੱਕੇ ਆ। ਸੋ ਓਵਰਆਲ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਠੀਕ ਨਹੀਂ ਹੈਗੀ। ਉਹਦੇ ਉੱਤੇ ਹਰ ਇੱਕ ਨੂੰ ਜਿਹੜਾ ਕਮਿਊਨਿਟੀਜ਼ ਦੇ ਨਾਲ ਫਿਗਰ ਆਊਟ ਕਰਕੇ ਜਿਹੜਾ ਵਰਕਆਊਟ ਕਰਨ ਦੀ ਜ਼ਰੂਰਤ ਹੈਗੀ ਜੀ। ਅਗਲੀ ਖਬਰ ਵੱਲ ਚਲੀਏ। ਦੁਨੀਆ ਲੈਵਲ ਦੇ ਉੱਤੇ ਜਿਹੜਾ ਨਾਰਥ ਕੋਰੀਆ ਦੇ ਨਾਲ ਜਿਹੜੀ ਸਮਿਟ ਹੋਣ ਜਾ ਰਹੀ ਹੈਗੀ ਆ US ਦੀ, ਹਜੇ ਵੀ ਉਹ ਲਟਕਦੀ ਆ। ਉਹਦੇ ਬਾਰੇ ਪੂਰੀ ਤਰ੍ਹਾਂ ਸ਼ੋਰ ਨਹੀਂ ਹੈਗਾ ਵੀ ਕਿਸ ਪਾਸੇ ਜਾਊਗਾ, ਪਰ ਅਮਰੀਕਾ ਵਾਲਿਆਂ ਨੇ ਜਿਹੜੀ ਆਪਣੀ ਤਾਕਤ ਆ ਉਹਨੂੰ ਦਿਖਾਉਣਾ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤਾ। ਅਤੇ US ਨੇ ਹੁਣ ਇੱਕ ਕਹਿੰਦੇ ਬਹੁਤ ਹੀ ਪਾਵਰਫੁਲ ਵਾਰਸ਼ਿਪ ਜਿਹੜਾ ਹੈਗਾ ਆ ਉਹ ਜਾਪਾਨ ਨੂੰ ਭੇਜਿਆ ਹੈਗਾ ਆ, ਜਿਹੜਾ ਕਿ ਕਹਿੰਦੇ ਪਈ ਸਪੇਸ ਦੇ ਵਿੱਚ ਹੀ ਜੇ ਕੋਈ ਨਾਰਥ ਕੋਰੀਆ ਕਿਸੇ ਤਰ੍ਹਾਂ ਦੀ ਬੈਲਿਸਟਿਕ ਮਿਸਲ ਸਟ੍ਰਾਈਕ ਕਰਦਾ ਹੈਗਾ ਅਤੇ ਉਹਨੂੰ ਉੱਥੇ ਹੀ ਉਹ ਸਪੇਸ ਦੇ ਵਿੱਚ ਡਿਸਟਰੋਏ ਕਰ ਦੇਗਾ। ਇਸ ਤਰ੍ਹਾਂ ਨਾਲ US ਨੇ ਇੱਕ ਮੈਸੇਜ ਵੀ ਭੇਜਿਆ ਆ ਉਹਨਾਂ ਨੂੰ, ਨਾਰਥ ਕੋਰੀਆ ਨੂੰ, ਵੀ ਜੇ ਤੁਸੀਂ ਨਹੀਂ ਸਾਡੇ ਨਾਲ ਗੱਲਬਾਤ ਕਰੋਗੇ ਤਾਂ ਸਾਡੀ ਜਿਹੜੀ ਆ ਪੂਰੀ ਤਿਆਰੀ ਹੈਗੀ ਆ। ਪਰ ਨਾਰਥ ਕੋਰੀਆ ਦੇ ਜਿਹੜੇ ਆਫੀਸ਼ੀਅਲ ਆ ਉਹ ਕਹਿੰਦੇ ਆ ਵੀ ਯੂਨੀਲੈਟਰਲੀ ਅਸੀਂ ਨਿਊਕਲੀਅਰ ਵੈਪਨ ਨਹੀਂ ਛੱਡਾਂਗੇ, ਕਿਉਂਕਿ ਜੇ ਸਾਨੂੰ ਕੁਛ ਅੱਗਿਓਂ ਨਹੀਂ ਮਿਲਦਾ ਹੈਗਾ। ਪਰ ਇਹ ਤੋਂ ਬਾਅਦ ਜਿਹੜਾ ਟਰੰਪ ਆ, ਪ੍ਰੈਜ਼ੀਡੈਂਟ ਟਰੰਪ, ਉਹਨਾਂ ਨੇ ਇਹ ਇੱਕ ਮੈਸੇਜ ਘੱਲਿਆ ਸੀ ਵੀ ਜੇ ਨਾਰਥ ਕੋਰੀਆ ਵਾਲੇ ਡੀ ਨਿਊਕਲੀਅਰਾਈਜੇਸ਼ਨ ਲਈ ਨਹੀਂ ਮੰਨਦੇ ਤੇ ਇੱਕ ਤਰ੍ਹਾਂ ਨਾਲ ਫਿਰ ਜਿਹੜਾ ਕਿਮ ਜੋਂਗ ਉਨ ਆ ਉਹਦੀ ਜਿਹੜੀ ਡਾਇਨੈਸਟੀ ਆ ਉਹ ਉਸ ਰੀਜਨ ਦੇ ਵਿੱਚੋਂ ਖਤਮ ਹੋ ਜਾਵੇਗੀ ਜਾਂ ਖਤਮ ਕਰ ਦੇਵਾਂਗੇ ਜੀ। ਤੇ ਜਿਹੜਾ ਦੱਸਦੇ ਜਾਈਏ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਤੇ ਸਾਊਥ ਕੋਰੀਆ ਦੇ ਜਿਹੜੇ ਰਾਸ਼ਟਰਪਤੀ ਆ ਮੂਨ ਜੈਇਨ, ਉਹਨਾਂ ਦੀ ਵੀ ਜਿਹੜੀ ਗੱਲਬਾਤ ਆ ਉਹ ਵਾਸ਼ਿੰਗਟਨ ਦੇ ਵਿੱਚ ਹੋਣੀ ਆ। ਤੇ ਕਹਿੰਦੇ ਵੀ ਜਿਹੜੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਆ ਉਹ ਚਾਹੁੰਦੇ ਨੇ ਵੀ ਇਹ ਜਿਹੜੀਆਂ ਟਾਕਸ ਆ ਉਹ ਜ਼ਰੂਰ ਹੋਣ, ਇਹ ਸਮਿਟ ਜਿਹੜੀ ਆ ਜ਼ਰੂਰ ਹੋਵੇ। ਕਹਿੰਦੇ ਉਹ ਟਰਾਈ ਕਰਨਗੇ ਵੀ ਰਾਸ਼ਟਰਪਤੀ ਟਰੰਪ ਨੂੰ ਥੋੜ੍ਹੇ ਠੰਡਿਆਂ ਕਰਨ ਦੀ, ਵੀ ਇੰਨੀ ਜਿਹੜੀ ਗਰਮਾਹਟ ਇਸ ਚੀਜ਼ ਦੇ ਪ੍ਰਤੀ ਨਾ ਰੱਖੋ, ਵੀ ਆਪਾਂ ਨੂੰ ਜਿਹੜਾ ਮਿਲ ਜੁਲ ਕੇ ਕੁਛ ਨਾ ਕੁਛ ਇੱਕ ਹੱਥ ਲੈ ਇੱਕ ਹੱਥ ਦੇ ਕੇ ਇੱਕ ਹਿਸਾਬ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਪਊਗੀ। ਅਪ੍ਰੈਲ ਦੇ ਵਿੱਚ ਜੂਨ ਤੋਂ ਪਹਿਲਾਂ ਜਿਹੜੀ ਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਲੀਡਰਾਂ ਦੀ ਜਿਹੜੀ ਮੁਲਾਕਾਤ ਉਹ ਹੋਈ ਸੀਗੀ। ਸੋ ਆਪਾਂ ਸਾਰੇ ਜਣੇ ਜਾਣਦੇ ਵੀ ਕਿੱਦਾਂ ਉਹ ਤਸਵੀਰਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਵਾਇਰਲ ਹੋਈਆਂ ਸੀ, ਜਦੋਂ ਦੋਨਾਂ ਹੀ ਮੁਲਕਾਂ ਦੇ ਜਿਹੜੇ ਕਹਿ ਲਓ ਵੀ ਲੀਡਰ ਆ ਦੋਨਾਂ ਹੀ ਮੁਲਕਾਂ ਦੇ ਵਿੱਚ ਜਿਹੜੇ ਗਏ ਸੀ, ਤਸਵੀਰਾਂ ਖਿਚਾਈਆਂ ਸੀ। ਅਤੇ ਕਹਿੰਦੇ ਫਿਰ ਨਾਲ ਉਹਨਾਂ ਨੇ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਜਿਹੜੀ ਕੋਰੀਅਨ ਵਾਰ ਆ ਉਸ ਦੀ ਸਮਾਪਤੀ ਦੀ ਘੋਸ਼ਣਾ ਵੀ ਕੀਤੀ ਸੀਗੀ। ਇਹ ਰੌਲਾ ਹਰਜੋਤ ਸਿੰਘ ਜੀ ਉਦੋਂ ਜ਼ਿਆਦਾ ਪਿਆ ਜਦੋਂ US ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਉਹਨਾਂ ਨੇ ਇੱਕ ਬੜੀ ਰੈਕਲੈਸ ਕਹਿ ਲਓ ਸਟੇਟਮੈਂਟ ਜਿਹੜੀ ਕੀਤੀ। ਕਹਿੰਦੇ ਵੀ ਅਸੀਂ ਨਾਰਥ ਕੋਰੀਆ ਦੇ ਉੱਤੇ ਲਿਬੀਆ ਵਾਲਾ ਮਾਡਲ ਜਿਹੜਾ ਆ ਡੀ ਨਿਊਕਲੀਅਰਾਈਜੇਸ਼ਨ ਵਾਲਾ ਜਿਹੜਾ ਆ ਉਹ ਇਸਤੇਮਾਲ ਕਰਾਂਗੇ, ਇਰਾਕ ਵਾਲਾ। ਸੋ ਸਭ ਨੂੰ ਪਤਾ ਵੀ ਗਦਾਫੀ ਦਾ ਜਿਹੜਾ ਕੀ ਹਾਲ ਉਹਨਾਂ ਨੇ ਕੀਤਾ ਸੀਗਾ, ਵੀ ਬਾਅਦ ਦੇ ਵਿੱਚ ਉਸ ਦੀ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਮੌਤ ਹੋਈ ਸੀਗੀ। ਸੋ ਪਰ ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਚੀਜ਼ ਜਿਹੜੀ ਕਲੀਅਰ ਕਰ ਦਿੱਤੀ ਸੀ, ਕਲੈਰੀਫਾਈ ਕੀਤਾ ਸੀਗਾ ਵੀ ਅਸੀਂ ਜਿਹੜਾ ਲਿਬੀਆ ਵਾਲਾ ਮਾਡਲ ਆ ਨਾਰਥ ਕੋਰੀਆ ਦੇ ਵਿੱਚ ਨਹੀਂ ਵਰਤਾਂਗੇ। ਪਰ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਬੇਰ ਤਾਂ ਹੁਣ ਡੁੱਲ ਗਏ ਆ ਭਾਂਡੇ ਚੋਂ, ਗੱਲ ਜਿਹੜੀ ਆ ਥੈਲੇ ਚੋਂ ਬਿੱਲੀ ਬਾਹਰ ਆਈ ਹੋਈ ਆ। ਸੋ ਇਹ ਕਿੱਦਾਂ ਬਿੱਲੀ ਨੂੰ ਅੰਦਰ ਥੈਲੇ ਦੁਬਾਰਾ ਪਾਉਣਾ ਇਹ ਦੇਖਣ ਵਾਲੀ ਗੱਲ ਆ। ਸੋ ਹੁਣ ਦੇਖਦੇ ਹਾਂ ਵੀ ਡੀਲ ਵਾਕਿਆ ਹੀ ਜਿਹੜੀ ਆ ਇਹ ਹੋ ਸਕੂਗੀ, ਪਰ ਅਜੇ ਵੀ ਜਿਹੜੇ ਕਹਿ ਲਓ ਵੀ ਕਾਲੇ ਬੱਦਲ ਇਹਨਾਂ ਦੇ ਉੱਤੇ ਛਾਏ ਹੋਏ ਆ ਇਸ ਜੂਨ ਦੀ
ਸਮਿਟ ਨੂੰ ਲੈ ਕੇ। ਜੀ ਅਗਲੀ ਖਬਰ ਵੱਲ ਚੱਲੀਏ। ਸਾਊਦੀ ਅਰੇਬੀਆ ਦੇ ਵਿੱਚ ਜਿਹੜੇ ਸਾਊਦੀ ਅਰੇਬੀਆ ਨੇ ਹਿਊਮਨ ਰਾਈਟਸ ਐਕਟਿਵਿਸਟ 7 ਲੇਡੀਜ਼ ਤੇ 7 ਬੀਬੀਆਂ ਤੇ 2 ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈਗਾ, ਕਿਉਂਕਿ ਜਿਹੜੇ ਸਾਊਦੀ ਅਰੇਬੀਆ ਦੇ ਜਿਹੜੇ ਨਵੇਂ ਪ੍ਰਿੰਸ ਬਣੇ ਹੈਗੇ ਆ ਉਹ ਕਹਿੰਦੇ ਆ ਵੀ ਮੈਂ ਉੱਥੇ ਜਿਹੜਾ ਕਾਫੀ ਲਿਬਰਲ ਹੋਣ ਜਾ ਰਿਹਾ, ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਵੀ ਸਾਊਦੀ ਅਰੇਬੀਆ ਦੇ ਵਿੱਚ ਜਿਹੜੀਆਂ ਬੀਬੀਆਂ ਹੈਗੀਆਂ ਆ ਉਹ ਕਾਰਾਂ ਨਹੀਂ ਚਲਾ ਸਕਦੀਆਂ ਸੀਆਂ, ਤੇ ਫਿਰ ਪਿੱਛੇ ਜਿਹੇ ਉਹਨਾਂ ਨੂੰ ਕਾਰਾਂ ਚਲਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਸੀ ਕੁਛ ਸਮੇਂ ਦੇ ਲਈ, ਤੇ ਹੁਣ ਉਹ ਜਿਹੜਾ ਸਮਾਂ ਸੀ ਉਹ ਖਤਮ ਹੋਣ ਵਾਲਾ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਕੁਛ ਲੋਕ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਸੀ ਵੀ ਸਾਨੂੰ ਜਿਹੜਾ ਇਹ ਜਿੰਨੀਆਂ ਵੀ ਲੇਡੀਜ਼ ਹੈਗੀਆਂ ਉਹਨਾਂ ਨੂੰ ਕਾਰਾਂ ਚਲਾਉਣ ਦਿੱਤੀਆਂ ਜਾਣ ਪੱਕੇ ਤੌਰ ਦੇ ਉੱਤੇ, ਤੇ ਉਹਨਾਂ ਨੇ ਉੱਥੇ ਦੀ ਸਰਕਾਰ ਨੇ ਸਾਊਦੀ ਅਰੇਬੀਆ ਦੀ ਨੇ ਉਹ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਸੀ ਵੂਮਨਸ ਦੇ ਰਾਈਟਸ ਦੇ ਲਈ ਐਕਟਿਵਿਸਟ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਤੇ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੇ ਇੱਕ ਤਰ੍ਹਾਂ ਦੇ ਨਾਲ ਗਦਾਰ ਹੈਗੇ ਆ, ਟ੍ਰੇਟਰਸ ਹੈਗੇ ਆ, ਇਹ ਜਿਹੜੇ ਬਾਹਰਲੇ ਮੁਲਕ ਹੈਗੇ ਆ ਉਹਨਾਂ ਤੋਂ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਲੈ ਕੇ ਵੀ ਸਾਡੇ ਮੁਲਕ ਨੂੰ ਇਹ ਬਦਨਾਮ ਕਰਨਾ ਚਾਹੁੰਦੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਉਹੀ ਗੱਲ ਆ, ਉਹ ਕਹਿੰਦੇ ਵੀ ਚਾਹੇ ਪੁਰਾਣਾ ਸਾਊਦੀ ਅਰੇਬੀਆ ਸੀ ਚਾਹੇ ਹੁਣ ਨਵਾਂ ਦੇਖ ਲਓ, ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਪਿੱਛੇ ਜਿਹੇ ਸਾਊਦੀ ਅਰੇਬੀਆ ਦੇ ਜਿਹੜੇ ਨਵੇਂ ਪ੍ਰਿੰਸ ਹੈਗੇ ਆ ਉਹ US ਵੀ ਆਏ ਸੀ, ਪ੍ਰੈਜ਼ੀਡੈਂਟ ਟਰੰਪ ਦੇ ਨਾਲ ਕਾਫੀ ਜੱਫੀਆਂ ਵੀ ਪਈਆਂ ਸੀਗੀਆਂ, ਸੋ ਕਾਫੀ ਉਹਨਾਂ ਨੇ ਬਿਜ਼ਨਸ ਦੀਆਂ ਡੀਲਸ ਵੀ ਕੀਤੀਆਂ, ਪਰ ਓਪਨਲੀ ਬੜੀ ਮਾੜੀ ਗੱਲ ਆ ਵੀ ਜਿਹੜੇ ਵੈਸਟਰਨ ਕੰਟਰੀਜ਼ ਹੈਗੀਆਂ ਉਹ ਇਸ ਇਸ਼ੂ ਦੇ ਉੱਤੇ ਜਿਹੜੀਆਂ ਆ ਉੱਥੇ ਦੀਆਂ ਜਿਹੜੀਆਂ ਮਿਨੋਰਟੀਜ਼ ਆ ਖਾਸ ਕਰਕੇ ਲੇਡੀਜ਼ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ। ਕਿੱਡੀ ਮਾੜੀ ਗੱਲ ਹੈਗੀ ਆ ਵੀ ਘੱਟੋ ਘੱਟ ਤੁਸੀਂ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਕਾਰ ਚਲਾਉਣ ਦਾ ਹੱਕ ਤਾਂ ਦਿਓ, ਤੇ ਜਿਹੜੀਆਂ ਵੈਸਟਰਨ ਪਾਵਰਸ ਹੈਗੀਆਂ ਉਹ ਬੋਲ ਨਹੀਂ ਰਹੀਆਂ। ਦੱਸੋ ਹਨਾ, ਅਮਰੀਕਾ ਵਾਲੇ ਬਸ ਨਾਰਥ ਕੋਰੀਆ ਦੇ ਦੁਆਲੇ ਜਾਂ ਇਰਾਨ ਦੇ ਦੁਆਲੇ ਹੋਏ ਆ, ਸਾਊਥ ਜਿਹੜੇ ਸਾਊਦੀ ਅਰੇਬੀਆ ਦੇ ਅੱਗੇ ਜਿਹੜੇ ਘੱਟ ਹੀ ਜਿਹੜਾ ਬੋਲਦੇ ਆ। ਸਭ ਨੂੰ ਜਿਹੜਾ ਪਤਾ ਹੀ ਆ ਵੀ ਕੀ ਜਿਹੜੇ ਗੂੜੇ ਸੰਬੰਧ ਆ ਖਾਸ ਕਰਕੇ ਡਾਲਰਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ। ਕਹਿੰਦੇ 10 ਜਿਹੜੇ ਲੋਕਾਂ ਨੂੰ ਉਹਨਾਂ ਨੇ ਡਿਟੇਨ ਕੀਤਾ ਉਹਨਾਂ ਵਿੱਚੋਂ 4 ਔਰਤਾਂ ਆ, ਸੋ ਉਹ ਟਰਾਈ ਇਹੀ ਕਰ ਰਹੀਆਂ ਸੀਗੀਆਂ, ਬਾਕੀ ਉਹ ਸਾਰੇ ਐਕਟਿਵਿਸਟ ਵੀ ਔਰਤਾਂ ਦਾ ਅਧਿਕਾਰ ਜਿਹੜੇ ਆ ਉਹ ਕਿਤੇ ਨਾ ਕਿਤੇ ਜਿਹੜੇ ਬਰਕਰਾਰ ਰਹਿਣ, ਪਰ ਲੱਗਦਾ ਨਹੀਂ ਵੀ ਇਹ ਚੀਜ਼ ਜਿਹੜੀ ਆ ਉਹ ਚਾਲੂ ਰਹੂਗੀ। ਜੀ, ਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋ ਗਿਆ, ਤੇ ਬ੍ਰੇਕ ਤੋਂ ਬਾਅਦ ਕੁਛ ਕੁ ਅਸੀਂ ਹੋਰ ਜਿਹੜੀਆਂ ਇੰਪੋਰਟੈਂਟ ਖਬਰਾਂ ਆਈਸ ਦੇ ਨਾਲ ਰਿਲੇਟਡ, ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਰਿਲੇਟਡ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ, ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ, ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168
98656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001 ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਇੱਕ ਵਾਰੀ ਫਿਰ ਜੀ ਆਇਆਂ ਨੂੰ ਆ ਤੇ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਝ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ, ਖਾਸ ਕਰਕੇ ਜੇ ਆਪਣੇ ਜਿਹੜੇ ਸਿੱਖ ਭਾਈਚਾਰੇ ਨਾਲ, ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਜੇ ਖਬਰਾਂ ਤੇ ਨਜ਼ਰ ਮਾਰੀਏ, ਮਲੇਸ਼ੀਆ ਦੇ ਵਿੱਚ ਇੱਕ ਬਹੁਤ ਵੱਡੇ ਮਾਣ ਵਾਲੀ ਜਿਹੜੀ ਇਹ ਗੱਲ ਬਣੀ ਆ, ਜਿਹੜੇ ਪਹਿਲਾ ਸਿੱਖ ਮਿਨਿਸਟਰ ਜਿਹੜਾ ਆ ਉਸਨੇ ਜਿਹੜਾ ਹਲਫ ਲਿਆ ਆ, ਗੋਬਿੰਦ ਸਿੰਘ ਦਿਓ ਉਸਦਾ ਜਿਹੜਾ ਉਹ ਨਾਮ ਆ, ਤੇ ਉਹ ਜਿਹੜੇ ਮਲੇਸ਼ੀਆ ਦੇ ਹੁਣ ਫੈਡਰਲ ਗਵਰਨਮੈਂਟ ਕੈਬਨਿਟ ਮਿਨਿਸਟਰੀ ਦੇ ਵਿੱਚ ਜਿਹੜਾ ਆ ਉਹ ਆਇਆ ਆ, ਤੇ ਜਿਹੜਾ ਪਹਿਲਾ ਸਿੱਖ ਮਿਨਿਸਟਰ ਆ ਉਹ ਮਲੇਸ਼ੀਆ ਦੇ ਵਿੱਚ ਉਹ ਬਣਿਆ ਜੀ। ਬਿਲਕੁਲ 45 ਸਾਲਾਂ ਦਾ ਗੋਬਿੰਦ ਸਿੰਘ ਦਿਓ ਜਿਹੜਾ ਆ, ਇਹ ਪੇਸ਼ੇ ਵਜੋਂ ਇੱਕ ਵਕੀਲ ਹੈਗਾ, ਤੇ ਮਥੇਰ ਮੁਹੰਮਦ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ
ਆ ਉਹਨਾਂ ਨੇ ਇਸ ਜਿਹੜਾ ਨੌਜਵਾਨ ਸਿੱਖ ਹੈਗਾ ਉਹਨੂੰ ਆਪਣੀ ਮਿਨਿਸਟਰੀ ਦੇ ਵਿੱਚ ਲਿਆ ਹੈਗਾ। ਤੇ ਕਹਿੰਦੇ ਵੀ ਇਹ ਜਿਹੜਾ ਦਿਓ ਪਰਿਵਾਰ ਹੈ ਕਾਫੀ ਚਿਰ ਤੋਂ ਪੋਲੀਟਿਕਸ 'ਚ ਇਨਵੋਲਵ ਆ। ਇਹਨਾਂ ਦਾ ਜਿਹੜਾ ਫਾਦਰ ਸੀਗਾ ਕਿਰਪਾਲ ਸਿੰਘ, ਉਹ ਵੀ ਕਾਫੀ ਇਨਵੋਲਵ ਸੀ ਪੋਲੀਟਿਕਸ 'ਚ, ਉਹਨੂੰ ਟਾਈਗਰ ਆਫ ਜੈਲਟੋਂਗ ਕਿਹਾ ਜਾਂਦਾ ਸੀ। ਸੋ ਇਹ ਇੱਕ ਸਿੱਖਾਂ ਦੇ ਲਈ ਬੜੀ ਮਾਣ ਵਾਲੀ ਗੱਲ ਹੈਗੀ ਆ ਭਈ ਜਿਹੜੀ ਮੁਸਲਿਮ ਡੋਮੀਨੇਟਡ ਕੰਟਰੀ ਜਿਹੜੀ ਹੈਗੀ ਆ, ਮੈਜੋਰਟੀ ਕੰਟਰੀ ਆ, ਉਹਦੇ ਵਿੱਚ ਇੱਕ ਸਿੱਖ ਨੂੰ ਜਿਹੜਾ ਮਿਨਿਸਟਰ ਲਿਆ ਗਿਆ ਆ, ਉਹ ਕੋਈ ਇੱਕ ਤਰ੍ਹਾਂ ਇਸ ਕਰਕੇ ਵੀ ਨਹੀਂ ਲਿਆ ਗਿਆ ਵੀ ਉਹ ਸਿੱਖ ਹੈਗਾ, ਉਹ ਇੱਕ ਪੇਸ਼ੇ ਵੱਲੋਂ ਡਿਜ਼ਰਵ ਕਰਦਾ ਤੇ ਕਾਫੀ ਵਧੀਆ ਜਿਹੜਾ ਵਕੀਲ ਹੈਗਾ ਉੱਥੇ ਦਾ। ਬਿਲਕੁਲ, ਕਹਿੰਦੇ ਏਸ਼ੀਆ ਦੇ ਵਿੱਚ ਇੰਡੀਆ ਤੋਂ ਇਲਾਵਾ ਇਹ ਪਹਿਲਾ ਮੁਲਕ ਆ ਜਿੱਥੇ ਜਿਹੜਾ ਇੱਕ ਸਿੱਖ ਨੂੰ ਇੰਨੇ ਵੱਡੇ ਅਹੁਦੇ ਦੇ ਨਾਲ ਜਿਹੜਾ ਸਨਮਾਨ ਇੱਕ ਹਿਸਾਬ ਦੇ ਨਾਲ ਮਿਲਿਆ ਹੈ, ਇੰਨੇ ਵੱਡੇ ਅਹੁਦੇ ਦੇ ਉੱਤੇ ਗਏ ਆ। ਹਰਜੀਤ ਸਿੰਘ ਸੱਜਣ ਤੋਂ ਬਾਅਦ ਦੇ ਵਿੱਚ ਇੱਕ ਫੈਡਰਲ ਲੈਵਲ ਦੇ ਉੱਤੇ ਭਾਰਤ ਤੋਂ ਬਾਹਰ ਜਿਹੜਾ ਆ ਉਹ ਕਹਿ ਸਕਦੇ ਵੀ ਜਿਹੜੇ ਗੋਬਿੰਦ ਸਿੰਘ ਦਿਓ ਆ ਉਹਨਾਂ ਦਾ ਇੱਕ ਜਿਹੜਾ ਵੱਡਾ ਨਾਮ ਆ ਉਹ ਆਇਆ ਆ ਤੇ ਬਹੁਤ ਜਿਹੜੇ ਵਧਾਈ ਦੇ ਜਿਹੜੇ ਉਹ ਪਾਤਰ ਆ। ਉੱਥੇ ਉਹਨਾਂ ਨੇ ਕਮਿਊਨੀਕੇਸ਼ਨ ਤੇ ਮਲਟੀਮੀਡੀਆ ਦੇ ਮੰਤਰੀ ਦੇ ਵਜੋਂ ਜਿਹੜਾ ਉੱਥੇ ਉਹਨਾਂ ਨੇ ਹਲਫ ਲਿਆ ਆ। ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਮਹਾਥੀਰ ਮੁਹੰਮਦ ਦੇ ਅਧੀਨ ਜਿਹੜੇ ਆ ਉਹ ਮਿਨਿਸਟਰ ਹੋਣਗੇ। 45 ਸਾਲ ਇਹਨਾਂ ਦੀ ਉਮਰ ਦੱਸੀ ਜਾਂਦੀ। ਸੋ ਇਹ ਵੀ ਦੱਸਦੇ ਜਾਈਏ ਵੀ ਮਲੇਸ਼ੀਆ ਦੇ ਵਿੱਚ ਕਾਫੀ ਜਿਹੜੇ ਪੁਲਿਸ ਤੇ ਆਰਮੀ ਦੇ ਵਿੱਚ ਜਿਹੜੇ ਸਿੱਖ ਦਸਤਾਰਧਾਰੀ ਸਿੱਖ ਕਾਫੀ ਹੈਗੇ ਆ, ਕਾਫੀ ਹਾਈ ਪੋਜੀਸ਼ਨਾਂ ਦੇ ਉੱਤੇ ਵੀ ਹੈਗੇ ਆ ਪੁਲਿਸ ਦੇ ਵਿੱਚ, ਆਰਮੀ ਚ। ਜੀ ਬਿਲਕੁਲ, ਕੋਲਾਲੰਪੁਰ ਦੇ ਪਿੱਛੇ ਜਿਹੇ ਪੁਲਿਸ ਚੀਫ ਵੀ ਜਿਹੜੇ ਸਰਦਾਰ ਸੀਗੇ। ਤੇ ਕਹਿੰਦੇ ਵੀ ਮਲੇਸ਼ੀਆ ਦੇ ਵਿੱਚ 19ਵੀਂ ਸੈਂਚੁਰੀ ਦੇ ਵਿੱਚ ਜਿਹੜੇ ਸਿੱਖ ਆ ਉਹ ਇੰਡੀਆ ਤੋਂ ਮੂਵ ਹੋਣੇ ਸ਼ੁਰੂ ਹੋਏ ਸੀਗੇ। ਸਭ ਤੋਂ ਪਹਿਲੇ ਸਿੱਖ ਜਿਹੜੇ ਮਲੇਸ਼ੀਆ ਵਿੱਚ ਜਾਣ ਵਾਲੇ ਕਹਿੰਦੇ ਭਾਈ ਮਹਾਰਾਜ ਸਿੰਘ ਸੀ, ਤੇ ਉਹਨਾਂ ਤੋਂ ਬਾਅਦ ਕਰਕ ਸਿੰਘ ਤੇ ਫਿਰ ਫਰੀਡਮ ਫਾਈਟਰ ਜਿਹੜੇ ਆ ਬ੍ਰਿਟਿਸ਼ ਕਲੋਨੀ ਜਦੋਂ ਹੁੰਦੀ ਸੀ ਇੰਡੀਆ ਦੇ ਵਿੱਚ, ਉਹਨਾਂ ਨੇ ਉੱਥੇ ਭੇਜੇ ਸੀਗੇ। ਤੇ ਮਲੇਸ਼ੀਆ ਦੇ ਵਿੱਚ ਪਹਿਲਾ ਗੁਰਦੁਆਰਾ ਜਿਹੜਾ ਆ ਸਟੇਟ ਆਫ ਸੈਲੰਗਰ ਚ 1890 ਚ ਬਣਿਆ ਸੀ ਪਹਿਲਾ ਗੁਰੂ ਘਰ। ਦੇਖੋ ਸੋ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਦੇ ਲਈ ਜਿਹੜੀ ਆ ਕਾਫੀ ਵਧੀਆ ਨਿਊਜ਼ ਹੈਗੀ ਆ। ਬਿਲਕੁਲ ਬਿਲਕੁਲ ਜੀ ਜੀ। ਅਗਲੀ ਜਿਹੜੀ ਆ ਉਹ ਆਪਾਂ ਟਰਲਕ ਵਾਲੀ ਖਬਰ ਵੀ ਸਾਂਝੀ ਕਰ ਲਈਏ ਅੱਜ ਦੇ ਦਿਨ ਜਿਹੜਾ ਖਾਸ ਕਰਕੇ। ਸੋ ਬਿਲਕੁਲ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਖਾਸ ਕਰਕੇ ਜਿਹੜੇ ਸਨਮਾਈਕੀਨ ਜਾਂ ਸਟੈਨਿਸਲਸ ਕਾਉਂਟੀ ਦੇ ਵਿੱਚ ਰਹਿੰਦੇ ਹੈਗੇ ਆ, ਟਰਲਕ, ਮੰਟੀਕਾ, ਲੈਥਰੋਪ, ਉਸ ਏਰੀਏ ਦੇ ਵਿੱਚ ਟਰਲਕ ਜਿਹੜੀ ਸਿਟੀ ਹੈਗੀ ਆ ਉਹ ਇੱਕ ਜਿਹੜਾ ਆ 1984 ਵਾਲਾ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਹਦਾ ਜਿਹੜਾ ਰੈਜ਼ੋਲੂਸ਼ਨ ਆ ਉਹ ਪਾਸ ਕਰਨ ਜਾ ਰਹੀ ਆ ਵੀ ਇਹ ਬਹੁਤ ਵੱਡਾ ਧੱਕਾ ਹੋਇਆ ਸੀ ਸਿੱਖਾਂ ਦੇ ਨਾਲ। ਅੱਜ ਸ਼ਾਮ ਨੂੰ 5:45 ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਟਰਲਕ ਸਿਟੀ ਹਾਲ ਜੋ ਕਿ 156 ਸਾਊਥ ਬ੍ਰੌਡਵੇ, ਟਰਲਕ, ਕੈਲੀਫੋਰਨੀਆ 95380 ਆ, ਉੱਥੇ ਮੀਟਿੰਗ ਹੋਣੀ ਆ। ਬਿਲਕੁਲ ਇਹ ਰੈਜ਼ੋਲੂਸ਼ਨ ਜਿਹੜਾ ਉੱਥੇ ਰੱਖਿਆ ਜਾਊਗਾ ਤੇ ਉੱਥੋਂ ਦੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ, ਨੁਮਾਇੰਦੇ ਨੇ, ਉਹਨਾਂ ਨੇ ਆਲਰੇਡੀ ਜਿਹੜੇ ਉੱਥੋਂ ਦੇ ਸਿਟੀ ਹਾਲ ਵਾਲਿਆਂ ਦੇ ਨਾਲ ਜਿਹੜੀ ਉੱਥੇ ਗੱਲ ਕੀਤੀ ਹੋਈ ਆ, ਉਹਨਾਂ ਨੂੰ ਸਪੋਰਟ ਜਿਹੜੀ ਆ ਉਹ ਪ੍ਰਾਪਤ ਹੈਗੀ ਆ। ਤੇ ਸਿਟੀ ਆਫ ਟਰਲਕ ਕਹਿੰਦੇ ਵੀ ਅੱਜ ਇਸ ਰੈਜ਼ੋਲੂਸ਼ਨ ਨੂੰ ਪਾਸ ਕਰੂਗੀ, ਰੈਕੋਗਨਾਈਜ਼ ਕਰੂਗੀ ਵੀ ਜਿਹੜਾ ਨਵੰਬਰ 1984 ਦੇ ਵਿੱਚ ਸਟੇਟ ਸਪਾਂਸਰਡ ਵਾਇਲੈਂਸ ਸੀਗੀ, ਉਹ ਜੈਨੋਸਾਈਡ ਹੋਇਆ ਸੀਗਾ ਸਿੱਖਾਂ ਦਾ। ਤੇ ਕਹਿੰਦੇ ਵੀ ਵੱਧ ਤੋਂ ਵੱਧ ਆਪਣੇ ਭਾਈਚਾਰੇ ਦੇ ਜਿਹੜੇ ਲੋਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ, ਬੇਨਤੀ ਕੀਤੀ ਜਾਂਦੀ ਆ। ਅੱਜ ਹੈਗਾ 22 ਮਈ ਸ਼ਾਮੀ 5:45 ਵਜੇ ਤੋਂ ਲੈ ਕੇ 6:30 ਵਜੇ ਤੱਕ ਟਰਲਕ ਸਿਟੀ ਹਾਲ ਦੇ ਵਿੱਚ 156 ਸਾਊਥ ਬ੍ਰੌਡਵੇ ਟਰਲਕ ਵਿਖੇ ਜਿਹੜਾ ਆ ਉਹ ਹੋਵੇਗਾ। ਸੋ ਸਾਰੇ ਜਾਣੇ ਹੁਮਾ ਕੇ ਜਿਹੜਾ ਉਹ ਪਹੁੰਚੋ, ਟਾਈਮ ਨਾਲ ਉੱਥੇ ਜਿਹੜਾ ਪਹੁੰਚੋ ਤੇ ਸਿਟੀ ਹਾਲ ਜਿਹੜਾ ਜ਼ਰੂਰ ਆਪਣੇ ਕੌਮ ਦੇ ਜਿਹੜੇ ਭਾਈਚਾਰੇ ਦੇ ਬੰਦਿਆਂ ਦੇ ਨਾਲ ਜਿਹੜਾ ਆ ਉਹ ਭਰਿਆ ਹੋਣਾ ਚਾਹੀਦਾ ਆ। ਦੇਖੋ ਵੀ ਬਾਹਰਲੇ ਮੁਲਕ ਦੇ ਵਿੱਚ ਆ ਕੇ ਉਹ ਤੁਹਾਡੀ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਆ, ਉਹ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਰਹੇ ਆ। ਸੋ ਉਹਨਾਂ ਦਾ ਜਿਹੜਾ ਉੱਥੇ ਧੰਨਵਾਦ ਜਿਹੜਾ ਉਹ ਕਰਨਾ ਜ਼ਰੂਰ ਬਣਦਾ ਹੈ। ਬਿਲਕੁਲ। ਸੋ ਜਿੰਨੇ ਵੀ ਸਰੋਤੇ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਆ, ਖਾਸ ਕਰਕੇ ਉਸ ਏਰੀਏ ਦੇ ਵਿੱਚ ਲਿਵਿੰਗਸਟਨ, ਮੋਡੈਸਟੋ, ਟਰਲਕ, ਸੀਰੀਸ, ਮਰਸਡ ਤੇ ਇੱਧਰ ਟ੍ਰੇਸੀ, ਸਟਾਕਟਨ, ਲੈਥਰੋਪ, ਮੰਟੀਕੇ ਏਰੀਏ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਆਪਣੇ ਭੈਣ ਭਰਾ ਪੰਜਾਬੀ ਜਿਹੜੇ ਆ, ਪਲੀਜ਼ ਉਸ ਜਦੋਂ ਰੈਜ਼ੋਲੂਸ਼ਨ ਪਾਸ ਹੋਣਾ ਉੱਥੇ ਹਾਜ਼ਰੀ ਭਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੀ ਸਾਡੀ ਕਮਿਊਨਿਟੀ ਆ ਸਾਰੀ ਇਕੱਠੀ ਹੈਗੀ ਆ। ਬਿਲਕੁਲ ਜੀ। 5:45 ਵਜੇ ਤੋਂ ਲੈ ਕੇ 6:30 ਵਜੇ ਦੇ ਦਰਮਿਆਨ ਜਿਹੜਾ ਰੈਜ਼ੋਲੂਸ਼ਨ ਆ ਉੱਥੇ ਲਿਆਂਦਾ ਜਾਊਗਾ। ਤੇ ਰਾਜਕਰਮਵੀਰ ਸਿੰਘ ਜੀ, ਅਗਲੀ ਵੀ ਜਿਹੜੀ ਖਬਰ ਹੈਗੀ ਆ ਬੜੀ ਮਾਣ ਵਾਲੀ ਗੱਲ ਆ। ਇੱਕ ਸਿੱਖ ਬੀਬੀ ਜਿਹੜੀ ਹੈਗੀ ਆ ਉਹ ਪੁਲਿਸ ਆਫੀਸਰ ਬਣੀ ਹੈਗੀ ਆ ਨਿਊਯਾਰਕ ਦੇ ਵਿੱਚ।
ਬਿਲਕੁਲ। ਆਕਜ਼ਿਲਰੀ ਪੁਲਿਸ ਅਫਸਰ ਦੇ ਅਹੁਦੇ ਦੇ ਉੱਤੇ ਜਿਹੜਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਗੁਰਸੋਚ ਕੌਰ, ਉਹ ਪਹਿਲੀ ਜਿਹੜੀ ਆ ਦਸਤਾਰਧਾਰੀ ਜਿਹੜੀ ਆ ਉਹ ਸਿੱਖ ਬੀਬੀ ਜਿਹੜੀ ਆ ਉਹਨਾਂ ਨੇ ਅਹੁਦਾ ਉੱਥੇ ਲਿਆ ਆ। ਗ੍ਰੈਜੂਏਟ ਹੋਈ ਆ ਹੁਣੇ ਜਿਹੜੀ ਉਹ ਅਕੈਡਮੀ ਦੇ ਵਿੱਚੋਂ, ਅਤੇ ਬੜੇ ਮਾਣ ਵਾਲੀ ਜਿਹੜੀ ਗੱਲ ਆ। ਇਸ ਤੋਂ ਪਹਿਲਾਂ ਵੀ ਆਪਣੇ ਕਾਫੀ ਜਿਹੜੇ ਮੁੰਡੇ ਕੁੜੀਆਂ ਉੱਥੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਨੇ, ਅਤੇ ਪਰ ਇਹਨਾਂ ਨੇ ਜਿਹੜੀ ਆ ਖਬਰਾਂ ਇਸ ਲਈ ਜ਼ਿਆਦਾ ਗੱਲਾਂ ਜਿਹੜੀਆਂ ਜ਼ਿਆਦਾ ਇਹ ਬਟੋਰੀਆਂ ਵੀ ਪਹਿਲੀ ਦਸਤਾਰਧਾਰੀ ਜਿਹੜੀ ਆ ਉਹ ਕੁੜੀ ਬਣੀ ਆ, ਵੀ ਉਹ ਦਸਤਾਰ ਬੰਨ੍ਹ ਕੇ ਜਿਹੜੀ ਆ ਆਕਜ਼ਿਲਰੀ ਪੁਲਿਸ ਅਫਸਰ ਦੇ ਵਜੋਂ ਨਿਊਯਾਰਕ ਪੁਲਿਸ ਡਿਪਾਰਟਮੈਂਟ 'ਚ ਆਪਣੀ ਭੂਮਿਕਾ ਜਿਹੜੀ ਨਿਭਾਊਗੀ। ਪਿਛਲੇ ਕੁਝ ਸਮਾਂ ਪਹਿਲਾਂ ਹੀ ਜਿਹੜੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਅਲਾਓ ਕੀਤਾ ਸੀਗਾ ਵੀ ਜਿਹੜਾ ਵੀ ਕੋਈ ਆਪਣੇ ਜਿਹੜੇ ਧਾਰਮਿਕ ਚਿੰਨ੍ਹ ਜਿੱਦਾਂ ਖਾਸ ਕਰਕੇ ਇਹ ਜਿਹੜੀ ਆਪਣੀ ਦਸਤਾਰ ਆ, ਪੱਗ ਆ, ਉਹ ਬੰਨ੍ਹ ਕੇ ਤੁਸੀਂ ਡਿਊਟੀ ਜਿਹੜੀ ਆ ਉਹ ਨਿਭਾ ਸਕਦੇ ਹੋ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੇਖਿਆ ਗਿਆ ਆ, ਇਹਨਾਂ ਦਾ ਰੁਝਾਨ ਕਾਫੀ ਜਿਹੜੇ ਆਪਣੇ ਨੌਜਵਾਨਾਂ ਦਾ ਜਿਹੜਾ ਰੁਝਾਨ ਇਸ ਪਾਸੇ ਨੂੰ ਵਧਿਆ। ਬਹੁਤ ਚੰਗੀ ਗੱਲ ਆ। ਦੇਖੋ ਜਿਸ ਮੁਲਕ ਦੇ ਵਿੱਚ ਆਏ ਆ ਹੁਣ ਉਹਨਾਂ ਦੀਆਂ ਹਰ ਇੱਕ ਥਾਵਾਂ ਦੇ ਵਿੱਚ ਜਿਹੜੇ ਆਪਣੇ ਬੰਦੇ ਜਿਹੜੇ ਹੋਣੇ ਚਾਹੀਦੇ ਆ। ਇਹ ਲੜਾਈ ਆ ਇੱਕ ਹਿਸਾਬ ਦੇ ਨਾਲ ਕੀ ਆ, ਆਈਡੈਂਟੀਟੀ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਕਹਿੰਦੇ ਆ ਨਾ ਵੀ ਆਪਾਂ ਆਈਡੈਂਟੀਟੀ ਦੀ ਲੜਾਈ ਆ। ਦੇਖੋ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਆਪਣੇ ਬੰਦੇ ਜਦੋਂ ਹੋਣਗੇ ਦਸਤਾਰਾਂ ਵਾਲੇ, ਪੱਗਾਂ ਵਾਲੇ, ਅਤੇ ਆਪਣੀ ਆਈਡੈਂਟੀਟੀ ਦਾ ਜਿਹੜਾ ਕ੍ਰਾਈਸਿਸ ਆ ਹੌਲੀ ਹੌਲੀ ਜਿਹੜਾ ਆ ਉਹ ਇਸ ਹਿਸਾਬ ਦੇ ਨਾਲ ਘਟੂਗਾ, ਵੀ ਇੱਦਾਂ ਦਾ ਜਿਹੜਾ ਰੌਲਾ ਰੱਪਾ ਆ ਉਹ ਘਟੂਗਾ। ਤੁਸੀਂ ਆਮ ਵਿਚਰਦੇ ਹੋ ਜਿੱਦਾਂ ਸੰਦੀਪ ਸਿੰਘ ਹੁਣੀ ਧਾਲੀਵਾਲ ਹੁਣੀ ਹੈਗੇ, ਹੈਰਿਸ ਕਾਉਂਟੀ ਦੇ ਵਿੱਚ ਹੈਗੇ ਨੇ। ਸੋ ਇਸੇ ਤਰੀਕੇ ਦੇ ਨਾਲ ਗੁਰਸੋਚ ਕੌਰ ਹੁਣ ਜਿਹੜੀ ਉੱਥੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ। ਸੋ ਬਹੁਤ ਮਿਲਪੀਟਸ 'ਚ ਜਸਕੀਰ ਸਿੰਘ ਬਹੁਤ ਜ਼ਿਆਦਾ ਜਿੱਦਾਂ ਹੁਣ ਦਸਤਾਰਧਾਰੀ ਸਿੱਖ ਜਿਹੜੇ ਆ ਪੁਲਿਸ ਦੇ ਵਿੱਚ ਭਰਤੀ ਹੋਣੇ ਸ਼ੁਰੂ ਹੋਏ ਹੈਗੇ ਆ। ਆਪਣੇ ਬੱਚਿਆਂ ਨੂੰ ਜ਼ਰੂਰ ਇੱਧਰ ਨੂੰ ਜਿੱਦਾਂ ਤੋਰੋ। ਬਿਲਕੁਲ ਬਹੁਤ ਚੰਗੀ, ਕਿਉਂਕਿ ਇੱਕੋ ਸਿੰਘ ਪੁਲਿਸ ਆਫਿਸਰ ਇੱਕ ਸਿਟੀ 'ਚ ਹੋਵੇ ਤਾਂ ਫਿਰ ਤੁਹਾਨੂੰ ਬਾਹਲੀ ਹੋਰ ਪ੍ਰਮੋਸ਼ਨ ਕਰਨ ਦੀ ਜ਼ਰੂਰਤ ਨਹੀਂ। ਬਿਲਕੁਲ ਜੀ। ਸੋ ਬਹੁਤ ਚੰਗੀ ਗੱਲ ਆ, ਤੇ ਬਹੁਤ ਵਧਾਈ ਦੇ ਉਹ ਪਾਤਰ ਨੇ, ਤੇ ਬੜਾ ਮਾਣ ਆ ਸਾਨੂੰ ਆਪਣੇ ਇਹਨਾਂ ਸਾਰੇ ਹੀ ਨੌਜਵਾਨਾਂ ਦੇ ਉੱਤੇ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀਆਂ ਖਬਰਾਂ ਉਸ ਦੇ ਵੱਲ ਜੇ ਵੱਧਦਾ ਜਾਈਏ, ਕੈਲੀਫੋਰਨੀਆ ਦੀ ਆਪਾਂ ਸੈਂਚਰੀ ਲਾਅ ਦੀ ਜਿਹੜੀ ਉਹ ਗੱਲ ਕਰ ਰਹੇ ਸੀ। ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜੇ ਲਾਸ ਐਲਟੀਮੋਸ ਸੀਗਾ, ਹੋਰ ਜਿਹੜੇ ਕੁਝ ਸਿਟੀਆਂ ਆ ਜਾਂ ਸੈਨ ਡਿਏਗੋ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਆ, ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਸਿਟੀ ਆ ਉਹ ਕੈਲੀਫੋਰਨੀਆ ਦੇ ਸੈਂਚਰੀ ਲਾਅ ਦੇ ਖਿਲਾਫ ਜਿਹੜੀ ਉਹ ਆ ਰਹੀ ਆ। ਕਾਰਲਸਬੈਡ ਸਿਟੀ ਕੌਂਸਲ ਉਹਨਾਂ ਨੇ ਕੱਲ ਸੋਮਵਾਰ ਨੂੰ 1 ਦੇ ਮੁਕਾਬਲੇ 4 ਵੋਟਾਂ ਦੇ ਨਾਲ ਜਿਹੜੇ ਸੈਂਚਰੀ ਲਾਅ ਹੈਗਾ ਕੈਲੀਫੋਰਨੀਆ ਦਾ, ਉਸ ਦੇ ਖਿਲਾਫ ਵੋਟ ਪਾਈ ਆ। ਅਤੇ ਉਹਨਾਂ ਨੇ ਇਹ ਆਖਿਆ ਆ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੈਲੀਫੋਰਨੀਆ ਦੇ ਉੱਤੇ ਜਿਹੜਾ ਲਾ ਸੂਟ ਕੀਤਾ ਗਿਆ ਆ ਸੈਂਚਰੀ ਲਾਜ਼ ਨੂੰ ਲੈ ਕੇ, ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਅਤੇ ਉਹ ਕਹਿੰਦੇ ਆ ਵੀ ਇਹ ਜਿਹੜੀਆਂ ਸਟੇਟ ਦੀਆਂ ਪ੍ਰੋ ਇਲੀਗਲ ਇਮੀਗਰੈਂਟ ਸੈਂਚਰੀ ਪਾਲਿਸੀਜ਼ ਆ, ਅਸੀਂ ਉਸ ਦੇ ਖਿਲਾਫ ਹੈਗੇ ਆ। ਇਹ ਸੈਨ ਡਿਏਗੋ ਦੇ ਵਿੱਚ ਹੀ ਹਰਜੋਤ ਸਿੰਘ ਜੀ ਸਥਿਤ ਹੈਗੀ ਆ। ਸੈਨ ਡਿਏਗੋ ਤਾਂ ਆਪਣੇ ਪੂਰੇ ਕਾਉਂਟੀ ਦੇ ਪੱਧਰ ਦੇ ਉੱਤੇ ਅਤੇ ਸਿਟੀ ਦੇ ਪੱਧਰ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਕਾਫੀ ਰੌਲਾ ਜਿਹੜਾ ਇਸ ਟਾਈਮ ਪੈ ਰਿਹਾ ਆ, ਉਹ ਵੀ ਚਾਹੁੰਦੇ ਨੇ ਕਿਤੇ ਨਾ ਕਿਤੇ ਵੀ ਇਹ ਸੈਂਚਰੀ ਲਾਜ਼ ਦੇ ਖਿਲਾਫ ਉਹ ਆਪਣੇ ਲੈਵਲ ਦੇ ਉੱਤੇ ਕੋਈ ਨਾ ਕੋਈ ਜਿਹੜਾ ਲਾ ਉਹ ਪਾਸ ਕਰਨ। ਅਤੇ ਬੇਸਿਕਲੀ ਕਹਿਣਾ ਇਹ ਆ ਉਹਨਾਂ ਨੇ ਵੀ ਅਸੀਂ ਇਹ ਵਾਲੇ ਲਾ ਨੂੰ ਨਹੀਂ ਮੰਨਾਂਗੇ, ਅਸੀਂ ਫੈਡਰਲ ਸਰਕਾਰ ਦਾ ਜਿਹੜਾ ਲਾਅ ਹੈਗਾ ਆ ਉਸ ਦੀ ਜਿਹੜੀ ਉਹ ਪਾਲਣਾ ਕਰਾਂਗੇ। ਸੋ ਦੇਖਦੇ ਹਾਂ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੌਲੀ ਹੌਲੀ ਹੋਰ ਜਿਹੜੇ ਆ ਕਿਸ ਪਾਸੇ ਵੱਲ ਨੂੰ ਜਿਹੜੇ ਆ ਉਹ ਜਾਣਗੇ। ਜਿਸ ਬੀਬੀ ਨੇ ਕਹਿੰਦੇ ਆ ਵੀ ਵੋਟ ਨਹੀਂ ਸੀ ਪਾਈ, ਉਹ ਕਹਿੰਦੀ ਵੀ ਇਹ ਸਿਰਫ ਤੇ ਸਿਰਫ ਪੋਲੀਟੀਕਲ ਇੱਕ ਸਟੰਟ ਜਿਹੜਾ ਆ ਉਹ ਖੇਡਿਆ ਗਿਆ ਆ ਜਿਹੜਾ ਕੈਲੀਫੋਰਨੀਆ ਦੇ ਸੈਂਚਰੀ ਲਾਜ਼ ਦੇ ਖਿਲਾਫ ਵੋਟ ਪਾ ਕੇ। ਪਰ ਉਹ ਵੀ ਦੂਜੇ ਪਾਸੇ ਵੀ ਰਾਜਕਰਮਜੀਤ ਸਿੰਘ ਜਿਹੜੇ ਸੈਂਚਰੀ ਆ ਸਿਟੀ ਜਾਂ ਸੈਂਚਰੀ ਸਟੇਟ ਵਾਲਾ, ਉਹ ਵੀ ਪੋਲੀਟੀਕਲ ਸਟੰਟ ਹੀ ਯੂਜ਼ ਕਰਦੇ ਆ। ਆਪਾਂ ਦੇਖਿਆ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਨੂੰ ਇੱਕ ਸੈਂਚਰੀ ਸਟੇਟ ਡਿਕਲੇਅਰ ਕੀਤਾ ਹੋਇਆ, ਤੇ ਬਹੁਤ ਸਾਰੀਆਂ ਸਿਟੀ ਖਾਸ ਕਰਕੇ ਸੈਨੋਜ਼ੇ ਵਿੱਚ ਵੀ ਸਿਟੀ ਆਫ ਸੈਨੋਜ਼ੇ ਜਿਹੜੀ ਸੈਂਚਰੀ ਸਿਟੀ ਹੈਗੀ ਆ, ਪਰ ਸਟਿਲ ਆਪਾਂ ਕਿੰਨੀ ਵਾਰੀ ਦੇਖਿਆ ਵੀ ਇੱਥੇ ਜਿਹੜੇ ਆਈਸ ਵਾਲੇ ਏਜੰਟਸ ਹੈਗੇ ਆ ਲੋਕਾਂ ਨੂੰ ਫੜ ਕੇ ਲੈ ਜਾਂਦੇ ਹੈਗੇ ਆ। ਬਿਲਕੁਲ, ਇਹ ਤਾਂ ਦੇਖੋ ਫੈਡਰਲ ਥਾਂ ਦੇ ਉੱਤੇ ਫੈਡਰਲ ਅਫਸਰ ਨੂੰ ਕੋਈ ਰੋਕ ਨਹੀਂ ਸਕਦਾ। ਹਾਂ ਵੀ ਧੱਕਾ ਜਿਹੜਾ ਜ਼ਰੂਰ ਹੋ ਰਿਹਾ ਆਪਾਂ ਦੇਖਦੇ ਹਾਂ, ਨੋ ਡਾਊਟ, ਉਸ ਚੀਜ਼ ਦੇ ਖਿਲਾਫ ਜਿਹੜਾ ਹਰ ਇੱਕ ਨੂੰ ਬੋਲਣਾ ਚਾਹੀਦਾ ਆ। ਬਾਕੀ ਦੇਖੋ ਇਹ ਕੋਈ ਐਡਾ ਈਜ਼ੀ ਸੋਲਿਊਸ਼ਨ ਤਾਂ ਹੈ ਨਹੀਂ ਆ ਵੀ ਤੁਸੀਂ ਆਖੋ ਵੀ 1 and 0 ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਉਹ ਬਣੂਗੀ, ਇੱਦਾਂ ਦੀ ਗੱਲ ਤਾਂ ਨਹੀਂ ਹੋ ਸਕਦੀ। ਇਟ ਹੈਜ਼ ਟੂ ਟੇਕ ਟਾਈਮ। ਜਿੱਦਾਂ ਬਾਕੀ ਚੀਜ਼ਾਂ ਦੇ ਉੱਤੇ
ਸਿਰ ਜੋੜਨ ਦੀ ਜ਼ਰੂਰਤ ਆ, ਉੱਦਾਂ ਇਸੇ ਦੇ ਉੱਤੇ ਵੀ ਸਿਰ ਜੋੜਨ ਦੀ ਜ਼ਰੂਰਤ ਆ। ਇੱਕ ਪਾਰਟੀ ਵਾਲੇ ਇਸ ਦੇ ਖਿਲਾਫ ਬੋਲਦੇ, ਇੱਕ ਦੇ ਹੱਕ 'ਚ ਬੋਲਦੇ ਆ, ਕੰਮ ਕੋਈ ਵੀ ਨਹੀਂ ਕਰਕੇ ਰਾਜੀ। ਸੋ ਵਿਚਾਲੇ ਜਿਹੜੇ ਦੂਜੇ ਲੋਕ ਆ ਜਿਹੜੇ ਟੈਕਸ ਵੀ ਭਰੀ ਜਾਂਦੇ ਆ, ਕੰਮ ਵੀ ਕਰੀ ਜਾਂਦੇ ਆ, ਉਹ ਵਿਚਾਰੇ ਉੱਦਾਂ ਹੀ ਫਸੇ ਪਏ ਨੇ। ਸੋ ਆਪਾਂ ਇਮੀਗ੍ਰੇਸ਼ਨ ਦੀ ਸੈਂਚੁਰੀ ਸਟੇਟ ਦੀ ਗੱਲ ਕਰਦੇ ਸੀ, ਇਸੇ ਤਰ੍ਹਾਂ ਆਪਾਂ ਆਈਸ ਦੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਰਹਿੰਦੇ ਆ ਵੀ ਕਿੱਥੇ ਕਿੱਥੇ ਉਹ ਛਾਪੇ ਮਾਰ ਕੇ ਲੋਕਾਂ ਨੂੰ ਫੜ ਰਹੇ ਹੈਗੇ ਆ। ਤੇ ਇੱਕ ਹੁਣ ਫੋਂਟਾਨਾ ਕੈਲੀਫੋਰਨੀਆ ਦੇ ਵਿੱਚ ਇੱਕ ਨਕਲੀ ਆਈਸ ਦਾ ਏਜੰਟ ਜਿਹੜਾ ਆ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਆ, ਤੇ 26 ਸਾਲਾਂ ਦਾ ਮੈਥਿਊ ਜੌਨਸਨ, ਉਹ ਆਪਣੇ ਆਪ ਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟ ਕਹਿੰਦਾ ਸੀ। ਉਹ ਕਹਿੰਦੇ ਇੱਥੇ ਤੱਕ ਸੈਟਅਪ ਕੀਤਾ ਸੀ ਉਸਨੇ, ਪੂਰੀ ਗਨ ਵਗੈਰਾ, ਵਰਦੀ ਆਪਣੀ, ਈਵਨ ਕਾਰ ਦੇ ਵਿੱਚ ਜਿਹੜੀ ਲਾਈਟ ਹੁੰਦੀ ਆ ਅੰਡਰ ਕਵਰ ਕਾਰ ਦੇ ਵਿੱਚ ਪੁਲਿਸ ਵਾਲਿਆਂ ਦੀ, ਉਹ ਵੀ ਵਰਤੀ ਹੋਈ ਸੀਗੀ। 26 ਸਾਲਾਂ ਦਾ ਮੈਥਿਊ ਜੌਨਸਟਨ ਜਿਹੜਾ ਆ ਉਹ ਫੋਂਟਾਨਾ ਦੇ ਵਿੱਚ ਕਹਿੰਦੇ ਵੀ ਉਹਨੇ ਕਹਿਰ ਮਚਾ ਕੇ ਰੱਖਿਆ ਹੋਇਆ ਸੀ। ਕਹਿੰਦੇ ਪਰ ਜਦੋਂ ਉਹਦੀ ਗਰਲਫ੍ਰੈਂਡ ਨੂੰ ਪਤਾ ਲੱਗਾ ਇਸ ਸੱਚ ਦੇ ਬਾਰੇ, ਫਿਰ ਜਾ ਕੇ ਇਹਦਾ ਇੱਕ ਹਿਸਾਬ ਦੇ ਨਾਲ ਪਰਦਾਫਾਸ਼ ਕਿਤੇ ਨਾ ਕਿਤੇ ਹੋਇਆ। ਆਂਢ ਗੁਆਂਢ 'ਚ ਸਾਰੇ ਨਾ ਉਹਨੂੰ ਜਾਣਦੇ ਸੀ ਪੂਰੇ ਪੇ ਜੀ ਆਈਸ ਦਾ ਏਜੰਟ ਹੈਗਾ ਆ, ਤੇ ਪੂਰੇ ਉਹਨਾਂ ਆਪਣੀ ਧਾਂਗ 'ਚ ਪਾਈ ਹੋਈ ਸੀਗੀ। ਤੇ ਕਹਿੰਦੇ ਬਈ ਜਦੋਂ ਨਾ ਉਹਦੀ ਜਿਹੜੀ ਗਰਲਫ੍ਰੈਂਡ ਆ ਉਹ ਕਹਿੰਦੀ ਵੀ ਮੈਂ ਜਦੋਂ ਵੀ ਪੈਸੇ ਮੰਗਦੀ ਸੀ $1000-1500 ਝੱਟ ਪੈਸੇ ਉਹ ਦੇ ਦਿੰਦਾ ਸੀ। ਪਤਾ ਨਹੀਂ ਇਹ ਮਤਲਬ ਏਦਾਂ ਲੱਗਦਾ ਵੀ ਫੜ ਲੈਂਦਾ ਸੀ, ਪੈਸੇ ਲੈ ਕੇ ਛੱਡੀ ਜਾਂਦਾ ਸੀ ਲੋਕਾਂ ਨੂੰ ਜੀ। ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਇੱਕ ਦਿਨ ਉਹਦੀ ਗਰਲਫ੍ਰੈਂਡ ਜਿਹੜੀ ਕਾਰ 'ਚ ਜਾ ਰਹੀ ਸੀ ਤਾਂ ਉਹ ਤੋਂ ਐਕਸੀਡੈਂਟਲੀ ਜਿਹੜਾ ਬਟਨ ਦੱਬ ਹੋ ਗਿਆ ਲਾਈਟ ਦਾ, ਜਿਹੜੀ ਐਮਰਜੈਂਸੀ ਜਿਹੜੀ ਲਾਈਟ ਹੁੰਦੀ ਪੁਲਿਸ ਵਾਲਿਆਂ ਦੀ, ਸਾਇਰਨ ਲਾਈਟ ਜੀ। ਤੇ ਮਗਰ ਪੁਲਿਸ ਵਾਲਾ ਆ ਰਿਹਾ ਸੀ, ਉਸਨੇ ਦੇਖਿਆ ਵੀ ਇਹ ਕਿਹੜਾ ਆ ਗਿਆ ਇੱਥੇ ਅੰਡਰ ਕਵਰ ਏਜੰਟ, ਤੇ ਉਹਨੂੰ ਉਹ ਕਾਰ ਨੂੰ ਰੋਕਿਆ ਤੇ ਉਹਨੂੰ ਪੁੱਛਿਆ ਵੀ ਕੌਣ ਆ ਜੀ, ਕਿਹੜੇ ਮਹਿਕਮੇ ਤੋਂ ਆ? ਤੇ ਉਹ ਬੀਬੀ ਕਹਿੰਦੀ ਵੀ ਮੇਰੇ ਹਸਬੈਂਡ ਦੀ ਕਾਰ ਆ, ਐਕਸੀਡੈਂਟਲੀ ਮੇਰੇ ਤੇ ਸਾਇਰਨ ਦੱਬ ਹੋ ਗਿਆ ਸੀ, ਤੇ ਉਹ ਹੋਮਲੈਂਡ ਸਿਕਿਉਰਿਟੀ ਲਈ ਆਈਸ ਲਈ ਕੰਮ ਕਰਦਾ ਹੈਗਾ। ਤੇ ਉਹ ਜਿਹੜਾ ਪੁਲਿਸ ਆਫੀਸਰ ਸੀ ਉਸਨੇ ਉਹਨੂੰ ਕਿਹਾ ਓਕੇ ਕੋਈ ਨਹੀਂ, ਤੂੰ ਜਿਹੜੀ ਆਹ ਰਿਮੂਵ ਕਰ ਲੈ ਆਪਣੀ ਜਿਹੜੀ ਲਾਈਟ, ਤੇ ਫੇਰ ਘਰ ਨੂੰ ਚਲੇ ਜਾ। ਤੇ ਜਦੋਂ ਚਲ ਗਈ ਤੇ ਉਹ ਤੋਂ ਨੈਕਸਟ ਡੇ ਉਹ ਜਿਹੜਾ ਪੁਲਿਸ ਆਫੀਸਰ ਸੀ ਉਹਨੂੰ ਸ਼ੱਕ ਪਈ, ਉਸਨੇ ਲੋਕਲ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਆਫਿਸ ਆ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਵੀ ਮੈਂ ਇੱਕ ਬੀਬੀ ਨੂੰ ਰੋਕਿਆ ਸੀ, ਉਹ ਕਹਿੰਦੀ ਵੀ ਮੇਰਾ ਬॉयਫ੍ਰੈਂਡ ਜੌਨਸਨ ਨਾਮ ਦਾ ਬੰਦਾ ਆਈਸ ਲਈ ਕੰਮ ਕਰਦਾ, ਤੁਹਾਡੇ ਕੋਲ ਕੋਈ ਇਹਦਾ ਰੈਕਡ ਹੈਗਾ? ਉਹ ਕਹਿੰਦੇ ਨਹੀਂ ਸਾਡੇ ਕੋਲ ਤਾਂ ਕੋਈ ਰੈਕਡ ਹੀ ਹੈ ਨਹੀਂ। ਉਹ ਤੋਂ ਬਾਅਦ ਫਿਰ ਹੋਮਲੈਂਡ ਸਿਕਿਉਰਿਟੀ ਨੇ ਰਲ ਕੇ ਉਹਨਾਂ ਨੇ ਟਰੈਕ ਕਰਨਾ ਉਹਨੂੰ ਸ਼ੁਰੂ ਕੀਤਾ, ਤੇ ਉਹ ਦੇਖਿਆ ਵੀ ਉਹਦੇ ਕੋਲੋਂ 32 ਗੰਨਾਂ, ਤੇ ਏਦਾਂ ਲੱਗਦਾ ਵੀ ਇੰਨਾ ਐਮੂਨੀਸ਼ਨ ਉਹਦਾ ਇਕੱਠਾ ਕੀਤਾ ਹੈਗਾ ਨਾ। ਕਈ ਵਾਰੀ ਪੰਜਾਬ ਪੁਲਿਸ ਦੇ ਥਾਣੇ ਦੇ ਵਿੱਚ ਇੰਨੇ ਹਥਿਆਰ ਨਹੀਂ ਹੁੰਦੇ ਜਿੰਨੇ ਇਹਨੇ ਇਕੱਲੇ ਜਿਹੜੇ ਘਰ ਦੇ ਵਿੱਚ ਰੱਖੇ ਬੈਠੇ ਸੀ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਤੋਂ ਹਥਿਆਰ ਉਹਨਾਂ ਨੇ ਫੜੇ। ਤੇ ਉਹ ਤੋਂ ਬਾਅਦ ਫਿਰ ਜਦੋਂ ਉਹਨੂੰ ਅਰੈਸਟ ਵੀ ਕਰ ਲਿਆ ਤੇ ਪੁਲਿਸ ਵਾਲੇ ਨੇ ਪੁੱਛਿਆ ਵੀ ਭਾਈ ਤੁਸੀਂ ਆਪਣੇ ਆਪ ਹੀ ਆਈਸ ਵਾਲੇ ਏਜੰਟ ਕਿੱਦਾਂ ਬਣੇ ਹੋ ਸੀ? ਕਹਿੰਦਾ ਯਾਰ ਵੀ ਜਿਹੜੀ ਮੇਰੀ ਪਹਿਲੀ ਵਾਈਫ ਸੀ ਨਾ ਉਹ ਕਹਿੰਦੀ ਵੀ ਤੂੰ ਲਾਈਫ 'ਚ ਕੁਛ ਕਰ ਨਹੀਂ ਸਕਦਾ, ਫਿਰ ਮੈਂ ਸੋਚਿਆ ਵੀ ਆਹ ਕੰਮ ਵਧੀਆ ਹੈਗਾ ਵੀ ਜੇ ਲੋਕਲ ਕਿਸੇ ਏਜੰਸੀ ਦਾ ਮੈਂ ਪੁਲਿਸ ਆਫੀਸਰ ਬਣਿਆ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਤਾਂ ਇੱਥੇ ਨਹੀਂ ਕਰਦਾ। ਵੀ ਆਈਸ ਦਾ ਕਹਿੰਦਾ ਬਹੁਤ ਲੋਕਾਂ ਨੂੰ ਪਤਾ ਨਹੀਂ ਵੀ ਆਈਸ ਹੈ ਕੀ ਆ, ਹਨਾ। ਦੇਖ ਲਓ ਜੀ ਕਿੱਦਾਂ ਦੇ ਦੇਖੋ ਖਿਆਲਾਂ ਵਾਲੇ ਜਿਹੜੇ ਲੋਕ ਨੇ, ਪਰ ਦੇਖੋ ਕਿੱਡੀ ਧਾਂਗ ਜਮਾ ਕੇ ਰੱਖੀ ਹੋਈ ਸੀ। ਇਦਾਂ ਦਾ ਇੱਕ ਹੋਰ ਬੰਦਾ ਪਹਿਲਾਂ ਵੀ ਫੜਿਆ ਗਿਆ ਆ। ਇਹ ਜਦੋਂ ਤੋਂ ਆਈਸ ਦਾ ਡਰ ਵਧਿਆ ਆ, ਇਦਾਂ ਲੋਕਾਂ ਨੇ ਠੱਗੀਆਂ ਠਗੋਰੀਆਂ ਇਸ ਹਿਸਾਬ ਦੇ ਨਾਲ ਬਹੁਤ ਕੀਤੀਆਂ। ਕਹਿੰਦੇ ਉਸੇ ਤਰੀਕੇ ਦਾ ਟੈਕਟੀਕਲ ਵੈਸਟ ਜਿਹੜਾ ਉਹ ਪਾ ਕੇ ਰੱਖਦਾ ਸੀ, ਉੱਤੇ ਆਈਸ ਲਿਖਿਆ ਸੀ, ਫੈਡਰਲ ਏਜੰਟ ਰੱਖਿਆ ਸੀ, ਆਈਸ ਦੇ ਬੈਜ, ਯੂਨੀਫਾਰਮ, ਸਾਰਾ ਕੁਝ ਜਿਹੜਾ ਉਸਨੇ ਫੋਂਟਾਨਾ ਦੇ ਵਿੱਚ 26 ਸਾਲਾਂ ਦਾ ਜੌਨਸਟਨ ਨਾਂ ਦਾ ਬੰਦਾ ਆ ਉਹ ਰੱਖਿਆ। ਕਹਿੰਦੇ ਇੱਕ ਵਾਰੀ ਇਹਨੇ ਇਦਾਂ ਕੀਤਾ, ਇੱਕ ਬੰਦੇ ਦੇ ਪਿੱਛੇ ਜਿਹੜੀਆਂ ਲਾਈਟਾਂ ਲਾਤੀਆਂ ਤੇ ਉਹ ਬੰਦਾ ਡਰਦਾ ਉਹਨੇ ਕਿਸੇ ਦੇ ਕਲੀਜਨ ਕਰਤਾ, ਐਕਸੀਡੈਂਟ ਵੀ ਜਿਹੜਾ ਆ ਇਸਨੇ ਕਰਵਾਇਆ ਹੋਇਆ। 10,000 ਜਿਹੜੀਆਂ ਗੋਲੀਆਂ ਹਰਜੋਤ ਸਿੰਘ ਜੀ ਇਸ ਦੇ ਕੋਲ ਜਿਹੜੀਆਂ ਬਰਾਮਦ ਹੋਈਆਂ ਆ। 32 ਜਿੱਦਾਂ ਤੁਸੀਂ ਦੱਸਿਆ ਬੰਦੂਕਾਂ ਇਸ ਦੇ ਕੋਲ ਸੀਗੀਆਂ ਵੱਖ-ਵੱਖ ਤਰੀਕੇ ਦੀਆਂ। ਸੋ ਹੁਣ ਕਹਿੰਦੇ 2 ਸਾਲ ਦੀ ਹੀ ਜਿਹੜੀ ਮਹਿਜ ਇਹਨੂੰ ਜਿਹੜੀ ਆ ਸਜ਼ਾ ਹੋਈ ਆ। ਵੈਸੇ ਮੈਂ ਨਾ ਵੀ ਸੌਖਾ ਹੀ ਜਿਹੜਾ ਆ ਇਹਦਾ ਨਿਤਾਰਾ ਜਿਹੜਾ ਹੋ ਗਿਆ। 2 ਸਾਲ ਤੇ ਕੁਛ ਵੀ ਨਹੀਂ ਹੁੰਦੀ ਜਿੱਦਾਂ ਦਾ ਕੰਮ ਜਿਹੜਾ ਇਹ ਕਰਕੇ ਉਹ ਆਇਆ ਹੋਇਆ। ਕੀ ਪਤਾ ਕਿੰਨੇ ਲੋਕਾਂ ਨੂੰ ਡਰਾ ਕੇ ਉਹਨੇ ਬਾਰਡਰ ਜਿਹੜੇ ਵਾਪਸ ਟਪਾਤੇ ਹੋਣੇ। ਜੀ ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਚਾਈਨਾ ਦੇ ਨਾਲ ਰਿਲੇਟਡ ਖਬਰ ਹੈਗੀ ਆ। ਜਿਹੜੇ ਹੁਣ GOP ਦੇ ਸੈਨੇਟਰ ਮਾਰਕੋ ਰੂਬੀਓ ਹੈਗੇ ਆ, ਉਹਨਾਂ ਨੇ ਇੱਕ ਤਰ੍ਹਾਂ ਨਾਲ ਥ੍ਰੈਟ ਕੀਤਾ ਹੈਗਾ ਆ। ਕਹਿੰਦੇ ਪਈ ਵੀਟੋ ਪ੍ਰੂਫ ਕਾਂਗਰੈਸ਼ਨਲ ਐਕਸ਼ਨ ਚੈੱਕ ਕਰਨ ਦੇ ਲਈ ਵੀ ਜਿਹੜੀ ਚਾਈਨੀਜ਼ ਟੈਲੀਕਾਮ ਕੰਪਨੀ ਹੈਗੀ ਆ ZTE, ਉਹਨਾਂ ਤੇ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਇੱਕ ਤਰ੍ਹਾਂ ਨਾਲ ਟੈਰਿਫ ਲਾਉਣ ਦੀ ਗੱਲ ਕੀਤੀ ਗਈ ਸੀ ਚਾਈਨਾ ਦੇ। ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਨਹੀਂ ਉਹ ਤਾਂ ਕੰਪਨੀ ਫਿਰ ਉਹਨਾਂ ਦੀ ਬੰਦ ਹੋ ਜੂਗੀ, ਉਹਨਾਂ
ਉਹਨਾਂ ਦੀਆਂ ਜੋਬਾਂ ਚੱਲ ਜਾਣਗੀਆਂ ਵੀ ਨਹੀਂ ਚਲੋ ਠੀਕ ਆ ਹਜੇ ਥੋੜ੍ਹਾ ਸਮਾਂ ਦੇ ਦਿੰਦੇ ਆ ਉਹਨਾਂ ਨੂੰ। ਅਤੇ ਉਹ ਜਿਹੜੇ ਉਸ ਸੰਬੰਧ ਦੇ ਵਿੱਚ ਜਿਹੜੇ ਮਾਰਕੋ ਰੂਬੀਓ ਆ ਉਹ ਕਹਿੰਦੇ ਆ ਵੀ ਮੈਂ ਇਹ ਪੂਰੀ ਇਨਵੈਸਟੀਗੇਸ਼ਨ ਕਰਨੀ ਚਾਹੁੰਦਾ ਹੈਗਾ ਆ ਵੀ ਇਹ ਕਿਸ ਤਰ੍ਹਾਂ ਜਿਹੜੀ ਡੀਲ ਹੈਗੀ ਆ ਉਹ ਗਈ ਹੈਗੀ ਆ ZTE ਨੂੰ ਰਿਵਾਈਵ ਕਰਨ ਦੇ ਲਈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਵੀਡਨ ਕਹਿੰਦੇ ਆ ਉਹ ਜੰਗ ਦੇ ਲਈ ਤਿਆਰੀ ਇੱਕ ਹਿਸਾਬ ਦੇ ਨਾਲ ਕੱਸੀ ਬੈਠਾ ਆ, ਤਿਆਰੀ ਉਹ ਕਰ ਰਿਹਾ ਆ। ਕਹਿੰਦੇ ਵੀ 1980 ਤੋਂ ਬਾਅਦ 'ਚ ਪਹਿਲੀ ਵਾਰੀ ਹੋਇਆ ਆ ਵੀ ਜਿਹੜੇ ਸਵੀਡਨ ਦੇ 4.8 ਮਿਲੀਅਨ ਜਿਹੜੇ ਘਰ ਹੈਗੇ ਆ ਉਹਨਾਂ ਦੇ ਵਿੱਚ ਵਾਰ ਦੇ ਪੈਂਫਲੇਟ ਜਿਹੜੇ ਸਰਕਾਰ ਵੱਲੋਂ ਵੰਡੇ ਗਏ ਨੇ। ਕਾਰਨ ਉਸ ਦੇ ਪਿੱਛੇ ਇਹ ਕਹਿੰਦੇ ਕਹਿ ਰਹੇ ਆ ਵੀ ਸਵੀਡਨ ਹੋ ਸਕਦਾ ਆ ਵੀ ਬਿਲਕੁਲ ਜੰਗ ਦੇ ਕਗਾਰ ਦੇ ਉੱਤੇ ਹੋਵੇ। ਕਾਰਨ ਇਹ ਆ ਵੀ ਜਿਹੜਾ ਰਸ਼ੀਆ ਆ ਉਹਦੇ ਦੁਆਰਾ ਜਿਹੜੇ ਸਵੀਡਨ ਦੀ ਜਿਹੜੀ ਹਵਾਈ ਕਹਿ ਲਓ ਵੀ ਉਹਦੇ ਵਿੱਚ ਹਵਾ ਦੇ ਵਿੱਚ ਜਿਹੜੀ ਆ ਰੇਖਾ ਦੇ ਅੰਦਰ ਆਏ ਆ, ਅਤੇ ਨਾਲ ਹੀ ਜਿਹੜੇ ਉੱਥੇ ਦੇ ਟੈਰੀਟੋਰੀਅਲ ਵਾਟਰ ਉਹਨਾਂ ਦੇ ਪਾਣੀਆਂ ਦੇ ਵਿੱਚ ਵੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਗਸ਼ਤ ਕਰਕੇ ਜਾਂਦੇ ਰਹੇ ਆ। ਅਤੇ ਇਸ ਨੂੰ ਲੈ ਕੇ ਜਿਹੜੇ ਸਵੀਡਨ ਵਾਲੇ ਆ ਉਹ ਇਸ ਨੂੰ ਐਕਟ ਆਫ ਵਾਰ ਦੇ ਵਜੋਂ ਜਿਹੜੇ ਉਹ ਦੇਖ ਰਹੇ ਆ ਵੀ ਨੈਵਰ ਨੋ ਰਸ਼ੀਆ ਦੇ ਦਿਮਾਗ ਦੇ ਵਿੱਚ ਕਿਹੜੀ ਜਿਹੜੀ ਆ ਉਹ ਤਿਆਰੀ ਚੱਲ ਰਹੀ ਹੋਵੇ। ਅਤੇ ਇਹੀ ਜਿਹੜੀ ਇਸ ਟਾਈਮ ਕਹਿੰਦੇ ਸੀਰੀਅਸ ਡਿਸਕਸ਼ਨ ਜਿਹੜੀ ਚੱਲ ਰਹੀ ਹੈ ਸਵੀਡਨ ਦੇ ਦੁਆਰਾ ਵੀ ਕੀ ਉਹ ਨਾਟੋ ਨੂੰ ਜੁਆਇਨ ਹੁਣ ਕਰਨਗੇ ਕਿ ਨਹੀਂ ਕਰਨਗੇ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਰਸ਼ੀਆ ਨੇ ਕੀ ਪਤਾ ਯੂਕਰੇਨ ਵਾਂਗੂ ਇਹਨਾਂ ਦੇ ਉੱਤੇ ਵੀ ਕੋਈ ਹੱਲਾ ਜਿਹੜਾ ਉਹ ਨਾ ਬੋਲ ਦੇਣ। ਅਤੇ ਸਵੀਡਨ ਨੇ ਆਪਣੇ ਕਹਿੰਦੇ ਡਿਫੈਂਸ ਬਜਟ ਦੇ ਵਿੱਚ ਕਾਫੀ ਜ਼ਿਆਦਾ ਸਪੈਂਡਿੰਗ ਜਿਹੜੀ ਆ ਉਹ ਹੁਣ ਉਸ ਦੇ ਵਿੱਚ ਵਾਧਾ ਕੀਤਾ ਆ, ਅਤੇ ਡਰਾਫਟ ਜਿਹੜਾ ਆ ਉਹ ਵੀ ਉੱਥੇ ਰੀਇੰਟਰੋਡਿਊਸ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਅਤੇ ਉਹਨਾਂ ਦਾ ਇੱਕ ਅਹਿਮ ਆਈਲੈਂਡ ਗੌਟਲੈਂਡ ਉੱਥੇ ਜਿਹੜੇ ਆ ਫੌਜੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਹੁਣ ਘੱਲਿਆ ਜਾ ਰਿਹਾ ਆ। ਇਹ ਸਵੀਡਨ ਤੇ ਉਹ ਇੱਦਾਂ ਦੀਆਂ ਜਿਹੜੀਆਂ ਘੱਟ ਹੀ ਖਬਰਾਂ ਕਦੀ ਜਿਹੜੀਆਂ ਸੁਣਨ ਨੂੰ ਮਿਲਦੀਆਂ ਨਹੀਂ, ਬੜਾ ਸ਼ਾਂਤਮਈ ਜਿਹਾ ਦੇਸ਼ ਜਿਹੜਾ ਨਜ਼ਰ ਆਉਂਦਾ ਆ। ਅਤੇ ਪਰ ਰਸ਼ੀਆ ਵਾਲੇ ਵੀ ਇੱਧਰੋਂ ਉੱਧਰੋਂ ਉਂਗਲਾਂ ਮਾਰਦੇ ਹੋਏ ਇੱਧਰ ਉੱਧਰ ਪੰਗੇ ਲੈਣੋਂ ਹਟਦੇ ਨਹੀਂ ਜੀ। ਅਗਲੀ ਖਬਰ ਵੱਲ ਚਲੀਏ ਜਿਹੜੀ ਹੋਮਲੈਂਡ ਸਿਕਿਉਰਿਟੀ ਤੋਂ ਆ ਰਹੀ ਆ। US ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀਅਨ ਨੀਲਸਨ ਜਿਹੜੀ ਆ ਉਹਨਾਂ ਨੇ ਕਾਂਗਰਸ ਨੂੰ ਜਿੱਦਾਂ ਦੱਸਿਆ ਹੈਗਾ ਵੀ ਕਹਿੰਦੇ ਜਿਹੜੇ ਸਮਗਲਿੰਗ ਕਾਰਟੇਲਸ ਹੈਗੇ ਆ ਉਹ $500 ਮਿਲੀਅਨ ਦਾ ਬਿਜ਼ਨਸ ਕਰਦੇ ਆ ਜਿਹੜੇ ਇਲੀਗਲ ਲੋਕਾਂ ਨੂੰ ਮੈਕਸੀਕੋ ਤੋਂ US ਵੱਲ ਨੂੰ ਲੰਘਾਉਂਦੇ ਹੈਗੇ ਆ। $500 ਮਿਲੀਅਨ ਦਾ ਕਹਿੰਦੇ ਵੀ ਇਹ ਸਾਲ ਦਾ ਬਿਜ਼ਨਸ ਹੈਗਾ ਆ। ਅਤੇ ਉਹ ਕਹਿੰਦੇ ਪਿਛਲੇ ਸਾਲ ਜੇ ਦੇਖਿਆ ਜਾਵੇ 3 ਲੱਖ ਦੇ ਕਰੀਬ ਲੋਕ ਜਿਹੜੇ ਕ੍ਰੋਸ ਕੀਤੇ ਹੈਗੇ ਆ, ਜਿਹਦੇ ਚੋਂ 1 ਲੱਖ ਦੇ ਕਰੀਬ ਉਹਨਾਂ ਨੇ ਜਿਹਨਾਂ ਨੂੰ ਅਰੈਸਟ ਵੀ ਕੀਤਾ ਹੈਗਾ। ਕਹਿੰਦੇ ਵੀ ਜੇ $5,000 ਪਰ ਪਰਸਨ ਐਵਰੇਜ ਕਹਿੰਦੇ ਰੇਟ ਹੈਗਾ ਆ, ਇਹ ਜਿਹੜੇ ਇੱਕ ਤਰ੍ਹਾਂ ਨਾਲ ਗੈਂਗ ਹੈਗੇ ਆ ਜਿਹੜੇ ਨਗਾਉਂਦੇ ਹੈਗੇ ਬੰਦਿਆਂ ਨੂੰ ਇਲੀਗਲੀ ਮੈਕਸੀਕੋ ਤੋਂ USA ਵੱਲ ਨੂੰ। ਅਤੇ ਜੇ ਲੱਖ ਬੰਦਾ ਵੀ ਕਹਿੰਦੇ ਕਾਊਂਟ ਕਰ ਲਓ ਤੇ $500 ਮਿਲੀਅਨ ਦਾ ਜਿਹੜਾ ਬਿਜ਼ਨਸ ਇਹ ਬਣਦਾ ਹੈਗਾ ਆ ਜੀ ਜੀ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜੀਆਂ ਇਕੋਨਮੀਜ਼ ਹੈਗੀਆਂ ਆ ਐਲ ਸੈਲਵਾਡੋਰ, ਹੋਂਡਰਾਸ ਅਤੇ ਗੋਟਮਾਲਾ 'ਚ ਉੱਥੇ ਗੁੱਡ ਚੱਲ ਰਹੀਆਂ ਹੈਗੀਆਂ ਆ ਹੁਣ, ਅੱਗੇ ਨਾਲੋਂ ਬਹੁਤ ਬੈਟਰ ਹੈਗੀਆਂ। ਅਤੇ ਇਸੇ ਤਰ੍ਹਾਂ ਜਿਹੜਾ ਹੋਮੋਸਾਈਡ ਰੇਟ ਹੈਗਾ ਆ, ਜਿੱਦਾਂ ਕਤਲੇਆਮ ਦਾ ਰੇਟ ਜਿਹੜਾ ਹੈਗਾ, ਲੋਕਾਂ ਦੇ ਮਰਨ ਦਾ ਰੇਟ ਆ, ਉਹ ਵੀ ਕਾਫੀ ਉੱਥੇ ਘਟ ਰਿਹਾ ਹੈਗਾ। ਪਰ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ US ਦੀ ਇਕੋਨਮੀ ਆ ਇਸ ਵੇਲੇ ਬਹੁਤ ਸਟਰੋਂਗ ਆ, ਕਿਉਂਕਿ ਬੰਦੇ ਕੰਮ ਲਈ ਲੱਭ ਨਹੀਂ ਰਹੇ, ਅਤੇ ਨਾਲ ਦੀ ਨਾਲ ਜਿਹੜੇ ਅਮਰੀਕਨ ਲਾਜ਼ ਆ ਉਹ ਕਹਿੰਦੀ ਬੜੇ ਜਿਹੜੇ ਨਰਮ ਹੈਗੇ ਆ। ਇਸ ਕਰਕੇ ਸਟਿਲ ਜਿਹੜੇ ਲੋਕ ਹੈਗੇ ਆ ਉਹ ਸੈਂਟਰਲ ਅਮਰੀਕਾ ਤੋਂ ਅਮਰੀਕਾ ਵੱਲ ਨੂੰ ਇਲੀਗਲੀ ਜਿਹੜੇ ਆ ਉਹ ਭੱਜ ਰਹੇ ਹੈਗੇ ਆ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਤਕਰੀਬਨ 20 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਕੈਲੀਫੋਰਨੀਆ ਦਾ ਪੂਅਰ ਪੀਪਲ ਕੈਂਪੇਨ ਵਾਲੇ ਜਿਹੜੇ ਉਹ ਲੱਗੇ ਹੋਏ ਆ, ਕਹਿੰਦੇ ਵੀ ਜਿਹੜੀਆਂ ਵੋਟਿੰਗ ਰਾਈਟਸ ਆ ਉਸ ਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਤੇ ਕਹਿੰਦੇ ਗਵਰਨਰ ਜੈਰੀ ਬਰਾਊਨ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਾ ਚਾਹੁੰਦੇ ਸੀਗੇ। ਅਤੇ ਤਕਰੀਬਨ ਰਾਤ ਨੂੰ 8:45 ਵਜੇ ਕੈਪੀਟਲ ਦੇ ਵਿੱਚ ਉਹ ਜਾ ਨਹੀਂ ਸੀ ਰਹੇ, ਕਿਉਂਕਿ 6 ਵਜੇ ਕੈਪੀਟਲ ਜਿਹੜੀ ਉਹ ਬੰਦ ਹੋ ਜਾਂਦੀ ਆ। ਪਰ ਉਸ ਤੋਂ ਬਾਅਦ ਦੇ ਵਿੱਚ ਵੀ ਉਹ ਗਏ ਨਹੀਂ, ਅਤੇ ਬਾਅਦ ਦੇ ਵਿੱਚ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰ ਆ ਉਹਨਾਂ ਨੇ ਉੱਥੇ ਪ੍ਰੋਟੈਸਟਰਸ ਆ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ, ਅਤੇ 18 ਬੰਦਿਆਂ ਨੂੰ ਜਿਹੜੇ ਉੱਥੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਆ। ਉਹ ਜਿਹੜੇ ਜੈਰੀ ਬਰਾਊਨ ਦੇ ਨਾਲ ਮੁਲਾਕਾਤ ਕਰਕੇ ਵੋਟਿੰਗ ਰਾਈਟਸ ਨੂੰ ਲੈ ਕੇ ਉਹ ਗੱਲਬਾਤ ਕਰਨਾ ਚਾਹੁੰਦੇ ਸੀਗੇ, ਅਤੇ ਕਹਿੰਦੇ ਉਹਨਾਂ ਨੇ ਆਪਣਾ ਜਿਹੜਾ ਪੂਰਾ ਪ੍ਰੋਟੈਸਟ ਆ ਫੇਸਬੁੱਕ ਦੇ ਉੱਤੇ ਵੀ ਜਿਹੜਾ ਲਾਈਵ ਆ ਉਹ
ਦਿਖਾਇਆ ਸੀਗਾ ਜੀ। ਤੇ ਅਗਲੀ ਖਬਰ ਜਿਹੜੀ ਆ ਉਹ ਵੀ ਚਾਈਨਾ ਦੇ ਨਾਲ ਰਿਲੇਟਡ ਆ। ਚਾਈਨਾ ਵਾਲੇ ਕਹਿੰਦੇ ਪਈ ਉਹ ਹੁਣ ਕੁਛ ਜਿਹੜੇ ਆਟੋ ਦੇ ਪਾਰਟਸ ਆ ਤੇ ਪਲੱਸ ਜਿਹੜੀਆਂ ਵਹੀਕਲਸ ਹੈਗੀਆਂ ਆ ਲਗਜ਼ਰੀ ਵਹੀਕਲਸ ਆ ਉਹਨਾਂ ਦੇ ਉੱਤੇ ਜਿਹੜਾ ਆਪਣਾ ਟੈਕਸ ਆ ਟੈਰਿਫ ਆ ਉਹਨੂੰ ਘਟਾਉਣ ਜਾ ਰਹੇ ਹੈਗੇ ਆ। ਚਾਈਨਾ ਦਾ ਜਿਹੜਾ ਫਾਈਨੈਂਸ ਮਿਨਿਸਟਰੀ ਆ ਉਹਨਾਂ ਨੇ ਇਹ ਕਿਹਾ ਵੀ 25% ਤੋਂ ਘਟਾ ਕੇ ਉਹ 15% ਜਿਹੜਾ ਕਰਨ ਜਾ ਰਹੇ ਹੈਗੇ ਆ, ਖਾਸ ਕਰਕੇ ਲਗਜ਼ਰੀ ਵਹੀਕਲਸ ਦੇ ਉੱਤੇ। ਤੇ ਨਾਲ ਦੀ ਨਾਲ ਜਿਹੜੇ ਆਟੋ ਦੇ ਪਾਰਟਸ ਹੈਗੇ ਆ ਜਿਵੇਂ ਕਿ ਬੰਪਰਸ, ਸੀਟ ਬੈਲਟਸ ਵਗੈਰਾ, ਉਹਨਾਂ ਦੇ ਉੱਤੇ ਟੈਰਿਫ ਸਿਰਫ 6% ਰਹਿ ਜਾਊਗਾ। ਤੇ ਇਹ ਜਿਹੜਾ ਟੈਕਸ ਜਿਹੜਾ ਕੱਟ ਹੈਗਾ ਆ ਜੁਲਾਈ 1 ਤੋਂ ਜਿਹੜਾ ਸ਼ੁਰੂ ਹੋਊਗਾ। ਸੋ ਇਹਦੇ ਨਾਲ ਇਹ ਲੱਗਦਾ ਹੈਗਾ ਵੀ ਜਿਹੜੀਆਂ ਅਮਰੀਕਨ ਜਿਹੜੀਆਂ ਕਾਰ ਕੰਪਨੀਆਂ ਹੈਗੀਆਂ ਆ ਉਹਨਾਂ ਦੇ ਲਈ ਇੱਕ ਤਰ੍ਹਾਂ ਨਾਲ ਕੰਪੀਟ ਕਰਨਾ ਬੜਾ ਸੌਖਾ ਹੋ ਜਾਊਗਾ ਚਾਈਨਾ ਦੇ ਵਿੱਚ। ਤੇ ਚਾਈਨਾ ਵਾਲੇ ਜਿਹੜੇ ਆ ਕਹਿੰਦੇ ਵੀ ਲੱਗਦਾ ਆ ਵੀ ਉਹ ਹੁਣ ਇੰਟਰਨੈਸ਼ਨਲ ਮਾਰਕੀਟਸ ਨੂੰ ਉੱਥੇ ਅਲਾਓ ਕਰਨ ਦੇਣਾ ਚਾਹੁੰਦੇ ਹੈਗੇ ਆ ਜੀ। ਜਾਂਦੇ ਜਾਂਦੇ ਗੱਲ ਕਰ ਜੀਏ, ਕਹਿੰਦੇ ਵੀ ਜੈਰੀ ਬਰਾਊਨ ਉਹ ਵੀ ਜਾਂਦੇ ਜਾਂਦੇ ਆ ਜਿਹੜੇ ਪ੍ਰਿਜ਼ਨ ਗਾਰਡਸ ਆ ਉਹਨਾਂ ਨੂੰ ਵੱਡਾ ਤੋਹਫਾ ਜਿਹੜਾ ਉਹ ਦਿੰਦੇ ਜਾ ਸਕਦੇ ਨੇ। ਕਹਿੰਦੇ ਉਹਨਾਂ ਦੇ ਨਾਲ ਜਿਹੜੀ ਡੀਲ ਹੋ ਚੁੱਕੀ ਆ ਤੇ ਇੱਕ ਜਿਹੜੇ ਇਸ ਉੱਥੋਂ ਦੇ ਜਿਹੜੇ ਯੂਨੀਅਨ ਆ ਉਹਨਾਂ ਨੇ ਜੈਰੀ ਬਰਾਊਨ ਦੇ ਨਾਲ ਇੱਕ ਡੀਲ ਬਣਾ ਲਈ ਆ। ਕਹਿੰਦੇ ਵੀ 1 ਜੁਲਾਈ 2019 ਤੋਂ ਜਿਹੜੇ ਪ੍ਰਿਜ਼ਨ ਗਾਰਡਸ ਆ ਉਹਨਾਂ ਨੂੰ 5% ਜਨਰਲ ਵੇਜ ਦੇ ਵਿੱਚ ਜਿਹੜਾ ਵਾਧਾ ਆ ਉਹ ਦਿੱਤਾ ਜਾਊਗਾ। ਇਸ ਕਹਿੰਦੇ ਕੰਟਰੈਕਟ ਦੇ ਵਿੱਚ ਪੂਰੇ 3 ਸਾਲਾਂ ਦੇ ਵਿੱਚ 9.3 ਜਿਹੜਾ ਵਾਧਾ ਆ ਉਹ ਟੋਟਲ ਦੇਖਿਆ ਜਾਊਗਾ। ਤੇ 1 ਜੁਲਾਈ ਅਗਲੇ ਸਾਲ ਤੋਂ ਜਿਹੜੇ ਇਹ ਵਾਧਾ ਜਿਹੜਾ ਆ ਉਹ ਕਰਕੇ ਜਾ ਰਹੇ ਨੇ। ਤੇ ਦੱਸ ਜਾਈਏ ਵੀ ਇਸ ਨਵੰਬਰ ਦੇ ਵਿੱਚ ਜਿਹੜੇ ਨਵੇਂ ਗਵਰਨਰ ਕੈਲੀਫੋਰਨੀਆ ਦੇ ਉਹ ਆਪਾਂ ਨੂੰ ਇੱਥੇ ਮਿਲਣੇ ਆ। ਤੇ ਜਿਹੜੀ ਬਹੁਤੀ ਲੜਾਈ ਆ ਉਹ ਗੈਵਿਨ ਨਿਊਸਨ ਜੋ ਕਿ ਇਸ ਟਾਈਮ ਲਿeutenant ਗਵਰਨਰ ਨੇ ਤੇ ਜਿਹੜੇ LA ਦੇ ਮੇਅਰ ਰਹਿ ਚੁੱਕੇ ਨੇ ਵਿਲਾ ਗਰੋਸੀਆ, ਉਹਨਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਉਹ ਦੇਖਣ ਨੂੰ ਮਿਲ ਸਕਦਾ ਹੈ। ਜੀ ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈ। ਤੇ ਜਾਂਦੇ ਜਾਂਦੇ ਫੇਸਬੁੱਕ ਦੇ CEO ਮਾਰਕ ਜ਼ਕਰਬਰਗ ਦੀ ਗੱਲ ਕਰਦੇ ਜਾਈਏ ਤੇ ਉਹਨਾਂ ਦੀ ਜਿਹੜੀ ਹੁਣ ਹੀਅਰਿੰਗ ਹੋਣ ਜਾ ਰਹੀ ਹੈਗੀ ਆ ਯੂਰਪੀਅਨ ਪਾਰਲੀਮੈਂਟ ਦੇ ਵਿੱਚ। ਕੁਛ ਕੁ ਜਿਹੜੇ ਯੂਰਪੀਅਨ ਲਾ ਮੇਕਰਸ ਹੈਗੇ ਆ ਉਹਨਾਂ ਦੇ ਨਾਲ ਬਿਹਾਈਂਡ ਕਲੋਜ਼ ਡੋਰਸ ਤੇ ਕਾਫੀ ਉੱਥੇ ਗਰਮਾ ਗਰਮੀ ਚੱਲ ਰਹੀ ਸੀ ਪਈ ਇਹ ਜਿਹੜੀ ਆ ਹੀਅਰਿੰਗ ਆ ਇਹਨੂੰ ਲਾਈਵ ਸਟ੍ਰੀਮ ਕੀਤਾ ਜਾਵੇ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾ ਸਕੇ। ਸਰੋਤਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ ਜਿਹੜੀ ਕੈਂਬਰਿਜ ਐਨਾਲਿਟੀਕਲ ਕੰਪਨੀ ਹੈਗੀ ਆ ਉਸ ਨੇ ਲਗਭਗ ਹਰ ਮੁਲਕ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਹਿੱਸਾ ਪਾਇਆ ਹੈਗਾ। ਸੋ ਹੁਣ ਜਿਹੜੇ ਫੇਸਬੁੱਕ ਦੇ CEO ਆ ਉਹ ਮੰਨ ਗਏ ਹੈਗੇ ਆ ਵੀ ਠੀਕ ਆ, ਜਿਹੜੀ ਮੇਰੀ ਹੀਅਰਿੰਗ ਹੋਣੀ ਹੈਗੀ ਆ ਯੂਰਪੀਅਨ ਲਾ ਮੇਕਰਸ ਦੇ ਅੱਗੇ ਉਹਨੂੰ ਲਾਈਵ ਸਟ੍ਰੀਮ ਕਰ ਦਿੱਤਾ ਜਾਵੇ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ ਇੱਥੇ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਬਿੱਲੇ ਨੇ ਹੁਣੇ ਤਾਂ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ